अस्सलाम वालेकुम नादरीन। आवे ना ढाड़ी वो गल भी हाए देखिया ਇਹਦਾ ਸਲਾਮ ਹੀ 400-500 ਵਾਲਾ ਹੈ हाँ ਤੇ ਭਲੇ ਭਾਈ ਨੇ ਤੇਰਾ ਸਲਾਮ ਤੇ ਲੱਖਾਂ ਵਾਲਾ ਹਨਾ ਤੇ ਭਲੇ ਭਾਈ ਖੈਰ ਐਸੀ ਮਾਰਸ਼ੀ ਕਟੰਗ ਲੈ ਉਹ ਰਾਤ ਵੇਖ ਉੱਤੇ ਪਾਲ ਵੇਸਕੋਟ ਕੈਸੀ ਪਾਈ ਅੱਲਾ ਲੱਗਦਾ ਸਿੰਧੋ ਜਨਾਜ਼ਾ ਆਇਆ सिंधो लाश आई पैदल। ਵੇਸਕੋਟ ਕੈਸੀ ਪਾਈ ਆ अच्छा भाई ਇਹਦੀ ਤੂੰ ਚੁਆਇਸ ਵੇਖ ਲਾ ਖੁਦਾ ਦੀ ਕਸਮ ਪੌਣਿਆਂ ਟੈਪ ਸ਼ਰਟਾਂ ਲੱਭ ਕੇ ਲਿਆਏਗਾ ਰੇੜੀ ਤੋਂ। ਪੌਣੇ ਨਹੀਂ ਹੁੰਦੇ ਹਾਂ ਆਹੋ ਉਹਨੇ ਪਾਉਣੇ ਇੱਕ ਦਿਨ ਆ ਇਦਾਂ ਦੀ ਸ਼ਰਟ ਪਾ ਕੇ ਨਾ ਪੌਣੇ ਟੈਪ ਤੇ ਹੱਥ 'ਚ ਚਿੱਟਾ ਸਾਫ਼ ਕੱਪੜਾ ਪਾ ਕੇ ਤੇ ਰੋਟੀਆਂ ਦੇ ਕੁਝ ਲੱਗਾ ਕਹਿੰਦਾ ਯਾਰ ਇਹ 'ਚ 5 ਰੋਟੀਆਂ ਲਾ ਦੀ ਕਹਿੰਦਾ ਮਾਮਾ ਸ਼ਰਟ ਇੱਥੇ ਰੱਖੀ ਜਨਾ ਪੌਣਾ ਤੂੰ ਆ ਕੇ ਪਾਇਆ ਭਾਈ ਵੇਸਕੋਟ ਦਾ ਫਾਇਦਾ ਬਹੁਤ ਕੀ ਕਿ ਲੋਕੀ ਖੈਰ ਖਰਾਤ ਬਹੁਤ ਕਰਨ ਡਏ ਅੱਜ ਕੱਲ੍ਹ ਹਾਂ। ਤੇ ਰੋਜ਼ੇ ਜਮਾਨੇ ਚ ਵੀ ਕੁਛ ਐ ਪਵਾ ਲੈਂਦਾ ਚੌਲ ਚੂਲ ਹੈ ਵੇਖਦੀ ਕਿੱਥੋਂ ਆਈ ਆ ਇਹ ਮੈਨੂੰ ਗਿਫਟ ਆਇਆ ਉਸਤਾਦ ਉਹ ਤੈਨੂੰ ਇਹ ਗਿਫਟ ਨਹੀਂ ਆਈ ਬੇਟੇ। ਸਾਂਗੜ ਤੋਂ ਗਿਫਟ ਆਇਆ ਮੈਨੂੰ ਮੇਰੇ ਸਾਂਗੜ ਨੇ ਭੇਜੀ ਮੈਨੂੰ ਇੱਕ ਮੇਰਾ ਸਾਂਗੀ ਆ ਉਹਨਾਂ ਨੇ ਭੇਜੀ ਮੈਨੂੰ ਲਓ ਜੀ ਨਾਜ਼ਰੀਨ ਗੱਲ ਇਹ ਹੈ ਕਿ ਫਰੀਦ ਸਾਹਿਬ ਫਿੱਕੀਆਂ ਜੁਗਤਾਂ ਕਰਨੀਆਂ ਨੇ ਚਲੋ ਠੀਕ ਹੋ ਇਰਾਦਾ ਤਨ ਫਿੱਕੀਆਂ ਕਰਨੀਆਂ ਠੀਕ ਹੋ ਗਿਆ ਅੱਛੀ ਜੁਗਤ ਕੀਤੀ ਤੇ ਚਪੇੜ ਪੈਣੀ ਠੀਕ ਹੋ ਗਿਆ ਆ ਬਾਹ ਕਿੰਦਾ ਉਹਦੇ ਮਤਲਬ ਦਾ ਟਰੈਕ ਲੱਭ ਗਿਆ ਉਹਦੇ ਮਤਲਬ ਦਾ ਟਰੈਕ ਲੱਭ ਗਿਆ ਚਲੋ ਉਸਤਾਦ ਜੀ ਤੁਸੀਂ ਇਹ ਨਾ ਕਹੋ ਫਿੱਕੀਆਂ ਕਰਨੀਆਂ ਤੁਸੀਂ ਇਹ ਕਹੋ ਜੁਗਤਾਂ ਕਰਨੀਆਂ ਕਿਉਂ ਉਹ ਫਿੱਕੀਆਂ ਹੀ ਹੋਣੀਆਂ ਵਾ ਲੈ। ਚੱਲ ਮਿੱਠਿਆ ਅੱਛਾ ਬਈ ਤੂੰ ਜੁਗਤਾਂ ਕਰਨੀਆਂ ਨੇ ਮੈਂ ਫਿੱਕੀਆਂ ਜੁਗਤਾਂ ਕਰਨੀਆਂ ਚੱਲ ਬਈ ਚੱਲ ਬਈ ਫਰੀ ਸ਼ੁਰੂ ਕਰ ਛੁਰੀ ਨਾਲ ਭੁੱਖ ਮਾਰੀ ਹੁੰਦੀ ਪੱਖ ਮਾਰੀ ਹੁੰਦੀ। ਉਸਤਾਦ ਜੀ ਐਦਾਂ ਨਾ ਕਰਿਆ ਕਰੋ ਨਹੀਂ ਇਹ ਤੇਰਾ ਲੂਜ਼ ਕਿਉਂ ਦਾ ਕੌਨਫੀਡੈਂਸ। ਕਨਫਿਊਜ਼ ਕਰ ਦਿੰਦੇ ਮੈਨੂੰ ਤੁਸੀਂ ਅੱਛਾ ਚਲੋ ਜੀ ਆਇਆ ਤੂੰ ਅੱਛੀ ਜੁਗਤ ਕਰਨ ਦੀ ਕੋਸ਼ਿਸ਼ ਕੀਤੀ ਛੁਰੀ ਨਾਲ ਭੁੱਖ ਮਾਰੀ ਹੁੰਦੀ ਤੇਰੇ ਮੋਬਾਈਲ 'ਚ ਲਿਖੀ ਹੋਣੀ ਹੈ। ਨਹੀਂ ਉਸਤਾਦ ਜੀ ਲਿਖੀ ਹੋਈ ਓਏ ਕ੍ਰਿਕਟ 'ਚ ਗੋਲ ਹੋਇਆ ਹੁੰਦਾ ਈ। ਵਾਹ ਤੁਸੀਂ ਸਹੀ ਜੁਗਤ ਮਾਰਦੇ ਲੇਕਿਨ ਪਹਿਲੇ ਦਿਮਾਗ 'ਚ ਨਹੀਂ ਕਿ ਮੈਂ ਫੌਰਨ ਆ ਰਹੀ ਫੌਰਨ ਮਾਰ ਰਿਹਾ ਠੀਕ ਠੀਕ ਹੈ ਜੀ। ਓਏ ਧੁੰਨੀ ਲੈਮੀਨੇਸ਼ਨ ਕਰਾਈ ਹੁੰਦੀ ਨਹੀਂ ਇਹਦੀ ਉਹਦੀ ਡਿਲੀਵਰੀ ਬਹੁਤ ਅੱਛੀ ਸੀ ਧੁੰਨੀ ਵਾਹ ਵਾਹ। ਲਓ ਜੀ ਇੱਧਰ ਉਹ ਜਾਮੋ ਇੱਧਰ ਜਾਮੋ ਨਿੱਕੇ ਬੱਚੇ ਦਾ ਢਿੱਡ ਹੁੰਦਾ ਵੇਖੋ ਉਹ ਐਂ ਜਾਂ ਮੰਗਲ ਦੀ ਛੁੱਟੀ ਹੁੰਦੀ ਓਏ ਧਰਮਿੰਦਰ ਦਾ ਮੈਡੀਕਲ ਸਟੋਰ ਹੁੰਦਾ ਹੀ ਓਏ। आज धर्मेंद्र कह रहा वा बसंती इन कुत्तों को पैराडोल मत देना ਅਨੀਲ ਕਪੂਰ ਮੋਚੀ ਹੁੰਦਾ ਜੀ ਲੇਕਿਨ ਹੋ ਸਕਦਾ ਭਾਜੀ ਇਹਦੀ ਕੋਈ ਏਡੀ ਗੱਲ ਓਏ ਜੈਕੀ ਚੈਨ ਨੂੰ ਪੈਂਡਸ ਹੋਈ ਹੁੰਦੀ ਐ ਸਲੀਮ ਸਲੇਟੀ ਦਾ ਉਹ ਕੀ ਸੀ ਸਲੀਮ ਸੈਠੀ ਉਹ ਸਲੀਮ ਸਲੇਟੀ ਕਹਿੰਦਾ ਸਲੀਮ ਸਲੇਟੀ ਟੌਮ ਕਰੂਜ਼ ਦਾ ਬਰਫ ਵਾਲਾ ਫੱਟਾ ਹੁੰਦਾ ਹਾਲ ਸਲੀਮ ਸਿਟੀ ਦੇ ਭਲੇ ਲਾਏ ਹੁੰਦੇ ਯਾਰ ਜਿਹਨੇ ਮਿੱਠੀ ਪਾਉਣੀ ਕਿ ਨੂਣੀ ਪਾਉਣੀ ਯਾਰ ਕਸਮੇ ਬਹੁਤ ਹੀ ਨਾ ਹੈਨਾ ਅੱਲਾ ਮਾਫ ਈਸ਼ਵਰੀਆ ਦਾ ਦਾਣੇ ਭੁੰਨਣ ਨਹੀਂ ਹੁੰਦੀ ਅੱਲਾ ਮਾਫ 3 ਮਹੀਨੇ ਦਾ ਢਿੱਡ ਹੁੰਦਾ ਭਾਜੀ ਆਹ ਤਾਂ ਤੁਸੀਂ ਗੱਲ ਦਾ ਮਜ਼ਾ ਹੀ ਨਹੀਂ ਲਿਆ ਕਿਹੜਾ ਲੈ ਅਸ਼ੋਰੀਆ ਡਾਣੇ ਭੁੰਡਣ ਦੇ ਝੂਠੇ ਤੇ ਗੱਲ ਤੇ ਗੌਰ ਤੇ ਕਰੋ ਕੀ ਅਸ਼ੋਰੀਆ ਡਾਣੇ ਭੁੰਡਣ ਦੇ ਝੂਠੇ ਤੇਰਾ ਵੇਸਕੋਟ ਦੀ ਬੇਟਾ ਨਹੀਂ ਪਾਇਆ ਤੂੰ ਓਏ ਗਜਰੇਲੇ ਚ ਅਗਰਬੱਤੀਆਂ ਲਾਈਆਂ ਹੁੰਦੀਆਂ ਪਰ ਇਹਦੀ ਚਿੰਕੀ ਪਾਂਡੇ ਦੀ ਕੁਲਫੀ ਹੁੰਦੀ ਆ ਆਹਾ ਹਾਂਜੀ ਉਸਤਾਦ ਜੀ ਵੈਸੇ ਨਾ ਇਹ ਗੱਲਾਂ ਤੇ ਅਸੀਂ ਕਰਦੇ ਆ ਯਕੀਨ ਕਰੋ ਕਦੀ ਕਦੀ ਦਿਲ ਟੁੱਟ ਜਾਂਦਾ ਉਸਤਾਦ ਜੀ ਇਹ ਜ਼ਮਾਨਾ ਜਿਹੜਾ ਨਾ ਇੱਥੇ ਨੇਕੀ ਕਰਨ ਦਾ ਰਿਵਾਜ ਹੀ ਨਹੀਂ ਹੈਗਾ ਸਹੀ ਗੱਲ ਆ। ਉਸਤਾਦ ਜੀ ਮੈਂ ਨਾ ਕੱਲ ਦੀ ਗੱਲ ਤੁਹਾਨੂੰ ਦੱਸਣ ਲੱਗਾ ਮੇਰਾ ਦਿਲ ਟੁੱਟ ਗਿਆ ਉਸਤਾਦ ਜੀ ਬਜ਼ੁਰਗ ਬੰਦਾ ਅਖਬਾਰ ਪੜ੍ਹਨ ਡਿਆ ਮਿੱਠਿਆ ਓਏ ਹੋਏ ਮੈਂ ਕੋਲ ਗਿਆ ਉਸਤਾਦ ਜੀ ਮੈਂ ਅਖਬਾਰ ਦੇ ਥੱਲਿਓਂ ਅੱਗ ਲਾ ਦਿੱਤੀ ਸਹੀ ਕੀਤਾ ਮੈਂ ਅੱਗ ਲਾਈ ਆ ਉਹ ਉੱਠਿਆ ਤਾਂ ਮੇਰੇ ਮੂੰਹ ਤੇ ਚਪੇੜਾਂ ਲੈ ਜਵਾਨੀਓ ਜਾਵੇਂ ਤੂੰ ਮਰ ਜਾਏ ਕਿਤੇ ਬਦਦੁਆਵਾਂ ਉਹ ਤੇਰਾ ਤੂੰ ਟਰਾਲੀ ਥੱਲੇ ਆਵੇਂ ਆਹ ਤੇ ਮੇਰੇ ਨਾਲ ਹਾਲ ਹੋਇਆ ਉਸਤਾਦ ਓਏ ਯਾਰ ਇਹ ਇਦਾਂ ਹੀ ਆ ਯਾਰ ਕਿਸੇ ਨਾਲ ਅੱਜ ਕੱਲ੍ਹ ਨਹੀਂ ਭਲਾ ਕਰ ਸਾਡੀ ਗਲੀ 'ਚ ਮੈਂ ਦੇਖਿਆ ਕਿ ਇੱਕ ਬਜ਼ੁਰਗ ਬਾਬਾ ਆ ਰਿਹਾ ਵਿਚਾਰਾ ਹਾਏ ਮੈਂ ਕਿਹਾ ਯਾਰ ਵਿਚਾਰਾ ਹੈ ਤੁਰਿਆ ਵੀ ਨਹੀਂ ਜਾ ਰਿਹਾ ਮੈਂ ਉੱਤੇ ਗਿਆ ਉੱਤੋਂ ਮੈਂ 2 ਸੋਹਣੇ ਭਰੇ ਪਾਣੀ ਦੇ 2 ਪਕਾਨੇ ਉਹਦੇ ਮਾਰੇ ਵੈਰੀ ਗੁੱਡ ਬਈ 2 ਪਕਾਨੇ ਮਾਰੇ ਤੇ ਅੱਛਾ ਦੇਖ ਨੀਅਤ ਸਾਫ਼ ਸੀ ਨਾ ਸਿੱਧੇ ਉਹਦੇ ਵੱਜੇ ਜਾ ਕੇ ਕੀ ਬਾਤ ਹੈ ਇਹ ਸਭ ਨੀਅਤ ਸਾਫ਼ ਸੀ ਹਾਏ ਹਾਏ ਹਾਏ
ਮਜ਼ਾਲ ਆ ਇਧਰ ਉਧਰ ਹੋਏ ਹੁਣ ਕਿਉਂਕਿ ਨੀਅਤ ਚ ਖੋਟ ਨਹੀਂ ਸੀ ਨੀਤਾ ਨਾਲ ਮਰਾਦਾ ਜੀ ਨੀਤਾ ਨਾਲ ਉਹਦੀ ਧੌਣ ਦਾ ਨਿਸ਼ਾਨਾ ਹੋਣਾ। ਯਕੀਨ ਕਰ ਉਹਨੇ ਐਨਕ ਵੀ ਲਾਈ ਸੀ ਵਿਚਾਰੇ ਨੇ ਗਿੱਚੂ ਭੰਨ ਲੇਕਿਨ ਹਾਲਾਂਕਿ ਤੀਸਰੀ ਮੰਜ਼ਿਲ ਦੇ ਮਕਾਨ ਤੋਂ ਮੈਂ ਮਾਰੇ ਲੇਕਿਨ ਭੈਣ ਜਿਹਦੀ ਨੀਅਤ ਸਾਫ਼ ਹੋਵੇ ਨਾ ਉਹਦੇ ਵੱਜੇ ਦੋਵੇਂ ਹੀ। ਉਹਦਾ ਵਾਇਦਾ ਜੀ, ਉਹਦਾ ਵਾਇਦਾ। ਠੀਕ ਹੈ ਜੀ ਉਹਦੇ ਦੋਵੇਂ ਵੱਜੇ ਭਾਈ ਉੱਤੇ ਨੂੰ ਮੂੰਹ ਕਰਕੇ ਮੇਰੀਆਂ ਮਾਵਾਂ ਭੈਣਾਂ ਦੀਆਂ ਮੈਨੂੰ ਗਾਲਾਂ ਸ਼ੁਰੂ ਕਰ ਦਿੱਤੀਆਂ। ਉਹਨੇ ਮੈਂ ਕਿਹਾ ਯਾਰ ਮੈਂ ਅੱਜ ਤੋਂ ਬਾਅਦ ਲਾਹਨਤ ਨਹੀਂ ਭੇਜਦਾ, ਮੈਂ ਇਦਾਂ ਦੀ ਨੇਕੀ ਕਰਨੀ ਹੀ ਨਹੀਂ। ਤਾਜੀ ਤਾਂ ਕੁਛ ਵੀ ਨਹੀਂ ਹੈ, ਗਰਮੀਆਂ ਦੇ ਦਿਨ ਸੀ, ਸਾਡੀ ਗਲੀ 'ਚ ਇੱਕ ਬਾਬਾ ਬਾਹਰ ਸੁੱਤਾ ਵਾ ਤੇ ਕੰਬਣ ਡਿਆ। ਮੈਂ ਉਦੋਂ ਤੋਂ ਖੇਸ ਖਿੱਚ ਕੇ ਨਾ ਲੈ ਗਿਆ ਘਰ ਨੂੰ, ਉਹਨੇ ਮੈਨੂੰ ਗਾਲਾਂ ਕੱਢਣੀ ਸ਼ੁਰੂ ਕਰਤੀ। ਇਹ ਕੋਈ ਗੱਲ ਆ? ਅੱਜ ਤੋਂ ਬਾਅਦ ਸੁੱਤਾ ਹੋਵੇ ਨਾ ਤੂੰ ਪਿਆ ਰਹਿਣ ਦੇਣਾ ਵਾ, ਲਾਹਨਤ ਭੇਜੇ ਕੰਮ ਹੀ ਨਹੀਂ ਕਰਨਾ ਸੀ। ਤੂੰ ਨਹੀਂ ਜਗਾਉਣਾ ਯਾਰ ਮਿੰਟ ਇੱਥੇ ਆ ਕੇ ਦਿਲ ਟੁੱਟ ਜਾਂਦਾ ਉਸਤਾਦ ਜੀ। ਕਿਤੇ ਇੱਥੇ ਕਿਹੜੀ ਕੋਈ ਕਿਤੇ ਤੇਰੇ ਡਾਂਗ ਵੱਜਣ ਡਈ ਯਾਰ ਮਾਈ ਕੋਈ 94 ਕੁ ਸਾਲ ਦੀ ਮਾਈ ਹੋਣੀ। ਨਹੀਂ ਉਸਤਾਦ ਜੀ, ਇਦਾਂ ਨਹੀਂ ਬਣਦਾ। 94 ਸਾਲ ਦੀ ਮਾਈ ਹੁੰਦੀ ਹੈ। 95 ਦੀ 96 ਦੀ ਹੋ ਸਕਦੀ, ਮੈਂ ਸੁਣਦਾ। ਚਲੋ 94 ਦੀ ਲਾ ਲਓ। ਤੈਨੂੰ ਤਾਕ ਮਾਈ ਤੋਂ ਪ੍ਰੋਬਲਮ ਨਾ, ਮੈਂ ਜੁਫਤ ਮਾਈ ਉਹ ਕਹਿੰਦੀ ਜੁਫਤ ਮੈਂ ਜੁਫਤ ਮਾਈ ਕਰ ਲੈਣਾ। 94 ਸਾਲ ਦੀ ਮਾਈ। ਅੱਛਾ ਜੀ। 94 ਸਾਲ ਦੀ ਮਾਈ ਯਾਰ ਇੱਥੇ ਉਹਦਾ ਮੂੰਹ ਤੇ ਮੈਨੂੰ ਨਾ ਇੰਜ ਕਰਕੇ ਕਹਿੰਦੀ ਵੇ ਪੁੱਤ ਤੂੰ ਉਹਨੇ ਇੰਨੀ ਗੱਲ ਕਹੀ ਹੈ ਮੈਨੂੰ ਇਹਨੇ ਤਰਸ ਆਇਆ, ਮੈਂ ਟੱਕਰ ਮਾਰੀ ਖਿੱਚ ਕੇ ਲੱਗ ਯਾਰ ਫਰੀ ਤੂੰ ਗੱਲ ਹੀ ਨਹੀਂ ਸੁਣਦੀ ਯਾਰ। ਤੁਹਾਡੀ ਬਰੌਕ ਆ ਸਿਸਟਰ, ਉਹਨੂੰ ਮੌਤ ਪਈ ਹੈ ਤਰਸ ਤੋਂ। ਯਾਰ ਕੀ ਅੱਲਾ ਦੀ ਕਸਮ ਯਾਰ, ਇੱਥੇ ਵੀ ਕਿਉਂ ਨਹੀਂ ਯਾਰ ਫਰੀਦ ਫਰੀਦ ਯਾਰ ਗੋਗਲ ਕਰਿਆ ਕਰ ਭਾਈ ਦਾ ਮੂੰਹ ਪੜ ਕੇ ਤਰਸ ਆਇਆ ਮੈਨੂੰ। ਸਿਕੋ ਮੇਰੀ ਨੀਅਤ ਸਾਸੀ ਸਿੱਧੀ ਆ ਤੋਂ ਬੜੀ। ਯਾਰ ਭਾਈ ਦੀ ਯਕੀਨ ਭਤੀਰੀ ਭਗਾਤੀ। ਯਾਰ ਯਕੀਨ ਕਰੋ ਫਰੀ ਯਕੀਨ ਕਰ ਵੀ ਯਾਰ ਮੈਨੂੰ ਮਤਲਬ ਅੱਛਾ ਜਦੋਂ 70-80 ਸਾਲ ਦੀਆਂ ਮਾਈਆਂ ਬੁੱਢੀਆਂ ਹੁੰਦੀਆਂ ਨਾ ਉਹ ਸਾਰੀਆਂ ਦੀ ਸ਼ਕਲ ਇੱਕੋ ਜਿਹੀ ਹੋ ਜਾਂਦੀ ਹੈ। ਹਾਂ ਠੀਕ ਹੈ ਨਾ, ਉਹ ਮੈਨੂੰ ਇੰਝ ਲੱਗੇ ਯਾਰ ਮੇਰੀ ਆਪਣੀ ਹੈ, ਮੈਨੂੰ ਇੰਝ ਨੂੰ ਪਿਆਰ ਦੇਣ ਲੱਗੀ ਆ। ਮੈਂ ਕਿਹਾ ਮਾਂ ਜੀ ਤਰਸ ਆਇਆ ਮੈਨੂੰ ਕਿ ਯਾਰ ਅਸੀਂ ਵੀ ਇਸ ਉਮਰ 'ਚ ਜਾਣਾ। ਮੈਂ ਪਿੱਛੋਂ ਭੁਆ ਕੇ ਲਿਆ ਕੇ ਟੱਕਰ ਜੋ ਮਾਰੀ, ਇਹ ਜ਼ਰੂਰੀ ਹੈ। ਉਹ ਡਿੱਗ ਪਈ ਵਿਚਾਰੀ, ਹਾਏ ਹਾਏ ਉਹਦੇ ਧੀਰੀਆਂ ਵਿਚਾਰੀ। ਭਾਈ ਨੂੰ ਡਿੱਗਣਾ ਨਹੀਂ ਸੀ ਉਹਦੇ ਚਾਹੀਦਾ। ਮੁੰਡੇ ਆ ਕੇ ਦੋਵੇਂ ਉਹਦੇ ਮੁੰਡਿਆਂ ਨੇ ਭਾਈ ਪਾਉਣਾ ਕਿ ਨਾ ਮੈਨੂੰ ਕੁੱਟਿਆ। ਮੈਂ ਉੱਠ ਕੇ ਮਾਈ ਨੂੰ ਕਿਹਾ ਮੈਂ ਕਿਹਾ ਆਹ ਵੇਖ ਮਾਫੀ ਦੇ, ਹਰਾਮ ਦਾ ਹੋਵੇ ਅੱਜ ਤੋਂ ਬਾਅਦ ਤੈਨੂੰ ਟੱਕਰ ਮਾਰੇ ਵੀ। ਮੈਂ ਉਹਦੀ ਨੇਕੀ ਤੇ ਲਾਹਨਤ ਨਹੀਂ ਭੇਜਦਾ। ਆਪਣਾ ਸਮਝ ਕੇ ਟੱਕਰ ਮਾਰੀ ਆ। ਆਹੋ। ਕੌਣ ਮਾਰਦਾ? ਨਹੀਂ ਭਾਈ ਦੌਰ ਹੀ ਨਹੀਂ ਹੈਗਾ ਭਲਾਈ ਦਾ ਸੋਹਣੀ ਸਾਹਿਬ। ਭਾਜੀ ਭਲਾਈ ਦਾ ਆਲਮ ਇਹ ਲਾ ਲਓ ਕਿ ਮੈਂ ਗਲੀ 'ਚ ਖਲੋਤਾ, ਇੱਕ ਬਜ਼ੁਰਗ ਆਇਆ ਹਾਂ ਸਾਈਕਲ ਉਹਨਾਂ ਦੇ ਕੋਲ ਤੇ ਚੱਲ ਨਹੀਂ ਰਿਹਾ। ਮੈਨੂੰ ਕਹਿੰਦੇ ਪੁੱਤ ਮੇਰੇ ਕੋਲ ਸਾਈਕਲ ਨਹੀਂ ਚੱਲ ਰਿਹਾ। ਹਾਂ ਮੈਂ ਭਾਈ ਉਹਦਾ ਸਾਈਕਲ ਫੜ ਕੇ ਲੈ ਕੇ ਨਿਕਲ ਗਿਆ ਹਾਂ ਤੇ ਉਹ ਅਗਲੇ ਦਿਨ ਭਾਈ ਪੁਲਿਸ ਲੈ ਕੇ ਆਇਆ, ਕਹਿੰਦਾ ਮੇਰਾ ਸਾਈਕਲ ਚੁੱਕ ਕੇ ਲੈ ਲਓ ਕਰ ਲਓ ਇੱਥੇ ਕਿਸੇ ਦਾ ਸਵਾਹ ਭਲਾਈ ਕਰਨੀ। ਬੰਦਾ ਭਲਾਈ ਕਰ। ਨਹੀਂ ਤੂੰ ਕਰਨੀ ਵੀ ਨਹੀਂ ਹੈ। ਉਸਤਾਦ ਜੀ ਮਾਈ ਸੀ ਬਜ਼ੁਰਗ। ਹਾਂ ਅੱਛਾ ਮਾਈ ਤੇ ਬਜ਼ੁਰਗ ਹੀ ਹੁੰਦੀ ਹੈ, ਮਾਈ ਸੀ ਬਜ਼ੁਰਗ। ਅੱਛਾ ਤੂੰ ਕਹਿੰਦਾ ਮਾਈ ਤੂੰ ਜਵਾਨ ਇਦਾਂ ਤਾਂ ਨਹੀਂ ਨਾ ਹੁੰਦਾ। ਇਹ ਮਾਈ ਸੀ ਐਡੀ ਭਾਈ ਬੜੀ ਕੋਈ ਟੀਨੇਜ ਦਾ। ਇੱਕ ਮਾਈ ਐਡੀ ਕੁ ਸੀ ਫੀਡਰ ਪੀਣ ਦਈ ਸੀ। ਨਹੀਂ ਮੈਂ ਮਾਈ ਦੀ ਬਜ਼ੁਰਗੀ ਚਲੋ ਬਜ਼ੁਰਗ ਸੀ ਮਾਈ। ਬਜ਼ੁਰਗ ਮਾਈ ਯਾਰ ਨਾਜ਼ਰੀਨ ਮੇਰੀ ਗੱਲ ਸੁਣੋ, ਸਿਰਫ ਨਾ ਫਨ ਲੈਣਾ ਇਹਨੂੰ ਬਸ, ਇਹਨੂੰ ਕੋਈ ਬਹੁਤਾ ਐਵੇਂ ਡੀਪਲੀ ਨਹੀਂ ਚਲੇ ਜਾਣਾ। ਹਾਂ ਠੀਕ ਹੈ ਨਾ, ਸਾਨੂੰ ਵੀ ਅਸੀਂ ਵੀ ਤੁਹਾਡੇ ਵਰਗੇ ਹੀ ਆ, ਲੇਕਿਨ ਨਾਰਮਲ ਲੈਣਾ ਬਸ। ਕਾਮੇਡੀ ਹੱਸ ਰਹੇ ਨਾ ਬਸ, ਇੱਥੇ ਤੱਕ ਹੀ ਰੱਖਣਾ ਇਹਨੂੰ। ਉਹ ਮਾਈ ਬਜ਼ੁਰਗ ਸੀ ਉਹ ਉਸਤਾਦ ਜੀ, ਉਹ ਤਾਕ ਸੀ ਉਹ। ਤਾਕ ਮਾਈ ਸੀ। ਹਾਂ 71 ਕੁ ਸਾਲ ਉਮਰ ਸੀ। ਅੱਛਾ ਠੀਕ। ਉਸਤਾਦ ਜੀ ਉਹ ਬੈਠੀ ਤਾਕ ਏਜ ਦੀ। ਤਾਕ ਏਜ ਦੀ ਉਸਤਾਦ ਜੀ, ਉਹ ਮਾਈ ਸੀ ਬਜ਼ੁਰਗ ਤੇ ਮੈਂ ਕੀ ਕੀਤਾ, ਬੈਠੀ ਹੈ ਚੰਗੀ ਭਲੀ, ਹਾਂ ਮੈਨੂੰ ਕਹਿੰਦੀ ਪੁੱਤ ਪਾਣੀ ਦਾ ਗਲਾਸ ਪਿਆ ਦੇ। ਹਾਂ ਮੈਂ ਉਹਨੂੰ ਚੁੱਕਿਆ ਉਸਤਾਦ ਜੀ ਇੱਥੇ ਬਿਠਾਇਆ, ਮਾਈ ਨੂੰ ਇੱਥੇ ਬਿਠਾ ਕੇ ਮੈਂ ਲੈ ਗਿਆ, ਮੈਂ ਜਾ ਕੇ ਸੋਹਣਾ ਨਹਿਰ ਦੇ ਵਿੱਚ ਸੁੱਟ ਦਿੱਤੀ। ਹਾਂ ਠੀਕ ਹੈ, ਇਹੀ ਬੰਦਾ। ਨਹੀਂ ਤੂੰ ਮਾਈ ਇੱਥੇ ਬਿਠਾਈ ਸੀ, ਤੂੰ ਕਿੰਗ ਕਹੂੰਗਾ? ਨਹੀਂ ਮਾਈ ਠੀਕ ਹੈ। ਕਿੱਥੇ ਭਾਈ ਸੀ ਤੂੰ? ਮੈਂ ਇਦਾਂ ਓਏ ਤੂੰ ਕਿੰਗ ਕੌਣ ਆ? ਨਹੀਂ ਤੂੰ ਕੱਚੀ ਗਿਰੀ ਵੇਚਣ ਡਿਆ ਭਾਈ ਆ ਭਾਈ ਉੱਤੇ ਆ ਯਾਰ ਤੂੰ ਕੱਚੀ ਨਹੀਂ ਮਾਈ ਇਦਾਂ ਭਾਈ ਤੂੰ ਮਹਿੰਦੀ ਲੈ ਕੇ ਜਾਣ ਡਿਆ ਦੇਖ ਤਾਂ ਸਹੀ ਆ। ਓ ਯਾਰ ਠਹਿਰ ਜਾ ਯਾਰ। ਅੱਛਾ ਇਦਾਂ ਮਾਈ ਆਹੋ ਚੁੱਕ ਲਈ ਨਾ, ਚੁੱਕ ਕੇ ਘੁਮਾ ਕੇ ਨਹਿਰ 'ਚ ਮਾਰਤੀ। ਹਾਂ ਜੀ ਮੈਂ ਨਹਿਰ 'ਚ ਸੁੱਟੀ ਹੈ। ਹਾਂ ਉਹਦੇ ਮੁੰਡੇ ਆਏ ਤੇ ਮੈਨੂੰ ਜੋ ਠੁੱਡੇ ਮਾਰਨ ਲੱਗ ਪਏ ਉਸਤਾਦ ਜੀ ਕਿ ਤੂੰ ਸਾਡੀ ਮਾਈ ਕਿ ਨਹਿਰ ਤੂੰ 'ਚ। ਸਾਡੀ ਮਾਈ ਨਹਿਰ 'ਚ ਸੁੱਟ ਅੱਛਾ ਦਿੱਤੀ। ਬੇਸਿਕਲੀ ਮਾਈ ਸੁੱਟਣ ਤੋਂ ਅੱਛਾ ਹੁਣ ਦੇਖ ਨਾ, ਇਦਾਂ ਜਦੋਂ ਲੋਕੀ ਕਰਦੇ ਆ ਅੱਗੇ ਤੋਂ ਕਰੇਗਾ ਤੂੰ ਹੁਣ, ਮਤਲਬ ਮੇਰਾ- ਇਹ ਨੇਕੀ ਤੋਂ ਅੱਗੇ ਤੋਂ ਕਰੇਗਾ। ਕਦੀ ਜ਼ਿੰਦਗੀ 'ਚ ਨਾ ਸੋਚਿਓ। ਓਏ ਹੋਏ ਹੋਏ ਉਸਤਾਦ ਜੀ, ਦੌਰ ਰਹੇ ਉਹ ਵੀ ਨਹੀਂ ਤੇ ਰਹਿਣੇ ਇਹ ਵੀ ਨਹੀਂ, ਹਾਂਜੀ ਬਿਲਕੁਲ। ਆਪਣੇ ਮਾਲ ਹੀ ਜਾਣੇ। ਮੇਰੇ ਵੀ ਯਾਨੀ ਕਿ ਦਿਲ 'ਚ ਖਿਆਲ ਆਇਆ ਕਿ ਮੈਂ ਵੀ ਕੋਈ ਚੰਗਾ ਕੰਮ ਕਰਾਂ। ਹਾਂ ਮੈਨੂੰ ਵੀ ਇੱਕ ਮਾਈ ਟੱਕਰੀ, 102 ਸਾਲ ਉਹਦੀ ਏਜ ਸੀ। ਓਕੇ ਜੁਫਤੀ ਆ ਜੁਫਤੀ। ਜੁਫਤ ਸਾਲ। ਓਕੇ ਸੜਕ ਪਾਰ ਕਰਨ ਲਈ ਸੀ ਤੇ ਨਹੀਂ ਸੀ ਹੋ ਰਹੀ। ਹੂੰ ਮੈਂ ਵੀ ਕਿਹਾ, ਮੈਂ ਕਿਹਾ ਯਾਰ ਮੈਂ ਹੀ ਕਿਉਂ ਨਾ ਨੇਕੀ ਦਾ ਕੰਮ ਕਰਦਾ। ਹਾਂ ਉਸਤਾਦ ਜੀ ਮੈਂ ਉਹਨੂੰ ਸੜਕ ਦੇ ਵਿੱਚ ਘਰ ਖੜਾ ਕਰਤਾ। ਹੂੰ ਆਇਆ ਫਿਰ ਟਰੱਕ, ਹਾਂ ਵੱਜੀ ਟਰੱਕ 'ਚ, ਹਾਂ ਮਾਈ ਦਾ ਸਟicker ਬਣ ਗਿਆ। ਇੰਜ ਦਾ ਸਟicker ਬਣ ਗਿਆ। ਉਹਦੇ ਵੀ ਮੁੰਡੇ ਆ ਗਏ। ਅੱਛਾ ਇਹ ਮੁੰਡੇ ਆ ਜਾਂਦੇ ਮਾਈਆਂ ਦੇ ਹਮੇਸ਼ਾ। ਹਾਂ ਉਸਤਾਦ ਜੀ ਉਹ ਕੱਲ ਕੋ ਮਾਈ ਲੱਭੋ ਜਿਹਦੇ ਮੁੰਡੇ ਨਾ ਹੋਣ। ਆਹੋ ਮਾਈ ਮੁੰਡਾ ਮੁੰਡਾ ਦਾ ਮਾਈ ਲੱਭੋਗੇ। ਉਹ ਬੰਦ ਹੋ ਗਈਆਂ ਮਾਈਆਂ, ਉਹ ਨਹੀਂ ਆ ਰਹੀਆਂ ਉਸ ਉਹ ਨਹੀਂ ਯਾਰ ਸਹੀ ਗੱਲ ਆ। ਬਾਹਰੋਂ ਕੋ ਬੰਦਾ ਆਵੇ ਨਾ ਉਹਦੇ ਕੋ ਮੰਗਾਓ ਉਸਤਾਦ ਜੀ। ਚਾਈਨਾ ਚੋਂ। ਨਹੀਂ
ਇਧਰੋਂ ਆਸਟ੍ਰੇਲੀਆ ਦੀ ਸਾਈਡ ਤੋਂ ਬਣਦੀਆਂ ਨੇ, ਉੱਥੋਂ 2 ਮੰਗਵਾ ਲਾ। ਉਹ ਜਾਣ ਦਿਓ ਉਸਤਾਦ ਜੀ, ਉਹ ਜੈਨੂਅਨ ਹੁੰਦੀ ਨਹੀਂ ਪਈ ਹੈਗੀ, ਸਾਰੇ ਬੈਟਰੀਆਂ ਵੀ 2 ਨੰਬਰ, ਸਾਰੀਆਂ ਟੋਟਲੀ ਜੈਕ ਵੀ ਖਰਾਬ। ਅੱਛਾ ਯਾਰ, ਮੇਰੇ ਇੱਕ ਦੋਸਤ ਕੋਲ 2 ਜਾਂ 3 ਮਾਈਆਂ ਪਈਆਂ ਨੇ, ਬੜੀਆਂ ਪੁਰਾਣੀਆਂ, ਯਕੀਨ ਕਰ। ਉਹਨੂੰ ਮੈਂ ਪੁੱਛਾਂਗਾ ਜੀ ਉਹਨੇ ਵੇਚਣੀਆਂ ਹੋਈਆਂ ਤੇ ਮੈਂ ਮਾਈ ਲੈ ਕੇ ਕੋਈ ਪੁੱਤਰ ਨਹੀਂ ਮਗਰ ਆਏਗਾ ਉਹਨਾਂ ਦਾ। ਭਾਈ ਸ੍ਰੀਲੰਕਾ ਚ ਰਾਣਾ ਟੋਂਗਾ ਮਾਈਆਂ ਬਣਾਉਂਦਾ ਭਾਈ, ਉਹ ਯਾਰ ਉਹ ਕੀੜਾ ਪੈ ਜਾਂਦਾ ਸ੍ਰੀਲੰਕਨ ਮਾਈ ਨੂੰ ਲਿਓ, ਕੀੜਾ ਬਹੁਤ ਨਹੀਂ ਪੈਂਦਾ, ਸਪਰੇਅ ਕਰਨੀ ਪੈਂਦੀ ਹੈ। ਸਹੀ ਗੱਲ ਹੈ। ਅੱਛਾ ਡੱਬਾ ਪੈਕ ਮਾਈ ਲੈਣ ਦਾ? ਨਾ ਡੱਬਾ ਪੈਕ ਵਾਲਾ ਸਭ ਗੇੜਾ ਹੀ ਫਰੀਦ। ਅੱਛਾ, ਡੱਬਾ ਪੈਕ ਕੋਈ ਨਹੀਂ ਦਿੰਦਾ। ਪੈਚ ਪ੍ਰੂਫ ਨਹੀਂ ਹੁੰਦੀਆਂ ਉਹ ਮਾਈਆਂ। ਹਾਂ, ਪਤਾ ਕੀ, ਜਾਂ ਤੇ ਤੁਹਾਡਾ ਮਿਸਤਰੀ ਵਾਕਫ ਉਹਦੇ ਸਿਰ ਤੇ ਖਲੋ ਕੇ ਬਣਵਾ ਲਓ ਆਪਣੀ ਮਰਜ਼ੀ ਦੀ, ਠੀਕ ਹੈ ਜੀ। ਆਹੋ, ਤੇ ਜਾਂ ਫਿਰ ਇਹ ਆ ਕਿ ਵੀ ਅੱਲਾ ਤਵੱਕਲ ਆ ਕਿਤੇ ਚੰਗੀ ਲੱਭ ਜਾਏ। ਸਹੀ ਗੱਲ। ਅਗਰ ਨਹੀਂ ਤੇ ਆ ਮੁੰਡਿਆਂ ਵਾਲੀਆਂ ਹੀ ਨੇ ਸਾਰੀਆਂ ਵੀ ਮੁੰਡੇ ਮਗਰ ਆਏ ਮੁੰਡੇ ਮਗਰ ਆਏ। ਸਿਰ ਤੇ ਖਲੋ ਕੇ ਬਣਾਓ, ਜਿੱਦਾਂ ਮਰਜ਼ੀ ਆਪਣੀ ਮਰਜ਼ੀ ਦਾ ਬਾਂਹ ਛੁੱਟੀ ਲਵਾ ਲਓ, ਆਹ ਬਾਂਹ ਜਿੱਦਾਂ ਚਾਹੋਗੇ ਬਣਾ ਸਕਦੇ। ਯਾਰ ਤੁਸੀਂ ਆਲਮ ਚੈੱਕ ਕਰੋ ਬੇਹਿੱਸੀ ਦਾ ਲੋਕਾਂ ਦਾ, ਕਿ ਇੱਕ ਬਾਬਾ ਬਿਲਕੁਲ ਐਂਡ ਤੇ ਵਿਚਾਰਾ ਤੇ ਖਲੋਤਾ ਸੋਟੀ ਲੈ ਕੇ ਸੜਕ 'ਚ ਤੇ ਨਾਗੇ ਕੁਰਸੀ ਪਈ ਤੇ ਮੈਨੂੰ ਕਹਿੰਦਾ ਪੁੱਤ ਮੈਨੂੰ ਇੱਥੇ ਬਿਠਾ ਦੇ। ਤੇ ਹੁਣ ਮੇਰਾ ਕੀ ਹੱਕ ਬਣਦਾ ਸੀ ਵੀ ਉਹ ਬਜ਼ੁਰਗਾਂ ਵਾਲਾ ਮੇਰਾ, ਬਿਲਕੁਲ ਹਾਂ। ਹਾਏ ਮੈਂ ਭੈਣ ਕੁਰਸੀ ਸਾਈਡ ਤੇ ਕੀਤੀ, ਠੀਕ ਆ। ਉਹਨੂੰ ਮੈਂ ਕਿਹਾ ਜੀ ਮੈਂ ਰਾਤੀ ਬਹਿ ਜਾਓ, ਸਾਈਡ ਤੇ ਰੱਖਦੀ ਕੁਰਸੀ ਮੈਂ ਸਾਈਡ ਤੇ ਰੱਖਦੀ ਨਾ। ਉਹਨੂੰ ਮੈਂ ਕਿਹਾ ਜੀ ਬਹਿ ਜਾਓ, ਕਿਉਂਕਿ ਉਹ ਬਜ਼ੁਰਗ ਸਹੀ ਬੈਠਾ ਵਾ ਡਿੱਗ ਪਿਆ, ਏਦਾਂ ਹੀ ਹੋਣਾ ਸੀ ਨਾ, ਡਿੱਗ ਪਿਆ ਭਾਈ, ਸਾਰਾ ਬਾਜ਼ਾਰ ਇਕੱਠਾ ਹੋ ਗਿਆ। ਮੈਂ ਜੀ ਇਹਨੇ ਤੂੰ ਬਾਬੇ ਨੇ ਇੱਦਾਂ ਕੀਤਾ ਤੇ ਇੱਦਾਂ ਕੀਤਾ। ਚਲ ਮੈਂ ਬਾਜ਼ਾਰ ਵਾਲਿਆਂ ਨੂੰ ਕਿਹਾ, ਮੈਂ ਕਿਹਾ ਅੱਜ ਤੋਂ ਬਾਅਦ ਬੇਟਾ ਤਰਸੋਗੇ ਫਿਰ ਇਹੋ ਜਿਹੇ ਕੰਮ ਤੇ। ਸਹੀ ਗੱਲ। ਹਾਂ, ਸਹੀ ਤਾਂ ਨੀਅਤ ਸਾਫ਼ ਸੀਗੀ। ਉਹ ਯਾਰ ਮੈਂ ਵੇਖਦਾ ਜੀ, ਡਿਪੈਂਡ ਹੁੰਦੀ। ਅੱਜ ਤੋਂ ਬਾਅਦ ਮੈਂ ਕਦੀ ਨਾ ਕੋਈ ਇਹੋ ਜਿਹਾ ਕੰਮ ਕੀਤਾ। ਮੇਰਾ ਦਿਲ ਭਰ ਗਿਆ ਯਾਰ। ਮੈਂ ਲੰਗੜਾ ਸੀ ਉਸਤਾਦ ਜੀ ਦੀ ਲੱਤ ਨੇ ਸੀ, ਜਵਾਨ ਜ਼ਰੂਰ ਸੀ ਲੇਕਿਨ ਲੰਗੜਾ ਸੀ ਵਿਚਾਰਾ। ਕੌਣ ਬੰਦਾ ਯਾਰ, ਅੱਛਾ। ਤੇ ਫਰੂਟ ਦੀ ਰੇਹੜੀ ਲਾ ਕੇ ਬੈਠਾ ਹੋਇਆ। ਮੈਂ ਪੁੱਛਿਆ ਭਾ ਕਿੱਦਾਂ, ਠੀਕ ਆ? ਕਹਿੰਦਾ ਯਾਰ ਹਾਲਾਤ ਬੜੇ ਮਾੜੇ ਜਾਂਦੇ, ਫਰੂਟ ਦਾ ਰੇਟ ਬਹੁਤ ਚੜ ਗਿਆ। ਬਸ ਉਹ ਬੈਠਾ ਵਾ ਤੇ ਮੈਂ ਭਾਜੀ ਮੰਜੀ ਮੁੱਦੀ ਕਰ ਉਹਦੀ ਹਾਂ ਇਹ ਬਣਦਾ ਹੀ ਕਰਾਇਆ ਸੀ। ਮੈਂ ਮੰਜੀ ਮੁੱਦੀ ਕੀਤੀ ਆ ਤੇ ਉੱਠਿਆ ਤੇ ਵਿਸਾਖੀਆਂ ਨਾਲ ਨਾ ਜੁੜ ਗਿਆ ਮੈਨੂੰ। ਹਾਂ, ਵਿਸਾਖੀਆਂ 2 ਆ ਮੇਰੇ, 2 ਆ ਮੇਰੇ। ਫਰੀਦ ਤੇਰੀ ਤਰਬੀਅਤ ਅੱਛੀ ਹੈ ਨਾ, ਤੂੰ ਤਾਂ ਦੇਸ ਤੋਂ ਜਿਨ੍ਹਾਂ ਦੇ ਅੱਛੇ, ਜਿਨ੍ਹਾਂ ਨੇ ਸੰਸਕਾਰ ਅੱਛੇ ਦਿੱਤੇ ਉਹਨਾਂ ਲਾਦ ਨੂੰ, ਉਹ ਇਦਾਂ ਦੇ ਕੰਮ ਕਰਦੇ ਆ। ਸਹੀ ਗੱਲ। ਠੀਕ ਹੈ ਜੀ ਭਾਈ ਬੰਦੇ ਨੇ ਭਾਜੀ। ਬੰਦਾ ਮੈਂ ਤੁਹਾਨੂੰ ਦੱਸਦਾ ਜਨਾਬ, ਦੋਵਾਂ ਅੱਖਾਂ ਤੋਂ ਅੰਨਾ ਬੰਦਾ, ਓਏ ਹੋਏ ਹੋਏ, ਠੀਕ ਹੈ ਜੀ, ਤੇ ਤੁਰਿਆ ਜਾ ਰਿਹਾ ਤੇ ਅੱਗੇ ਕੋਈ ਨਾ ਉਹਦੇ ਗਟਰ ਨਾ ਟੋਇਆ। ਮੈਂ ਕਿਹਾ ਲੱਖ ਲਾਣ ਦੀ ਯਾਰ, ਸਾਦਾ ਹੀ ਆ ਰਿਹਾ, ਮੈਂ ਉਹਦਾ ਮੂੰਹ ਫੜ ਕੇ ਮੂੰਹ ਫੜ ਕੇ ਮੈਂ ਕਿਹਾ ਲਾਲ ਜਵਾਰ ਵੀ ਇਹ ਕਦਰ ਨਾਲ ਵੀ ਅੱਗੇ ਚੀਜ਼ ਕੋਈ ਨਹੀਂ, ਉਹਨੂੰ ਡਿੱਗਣਾ ਕਿੱਥੇ ਵਿਚਾਰੇ ਨੇ, ਸਮਝ ਰਿਹਾ? ਲੋ ਜੋ ਅੰਨਾ ਉਹ ਨਾ ਆ ਰਿਹਾ ਤੇ ਮੈਂ ਦੇਖਿਆ ਤੇ ਅੱਗੇ ਸਾਫ਼ ਸੜਕ ਆ, ਕੋਈ ਨਾ ਰੋੜਾ ਨਾ ਟਿੱਬਾ ਨਾ ਇੱਟ ਨਾ ਕੋਈ ਗਟਰ ਖੁੱਲਾ ਨਾ ਕੋਈ ਟੋਇਆ। ਮੈਂ ਕਿਹਾ ਕਿੱਥੇ ਇਹਨੇ ਡਿੱਗਣਾ ਵਿਚਾਰੇ ਨੇ, ਇਹਨੇ ਤਾਂ ਡਿੱਗਣਾ ਹੀ ਨਹੀਂ। ਉੱਤੋਂ ਅੰਨਾ ਮੈਂ ਉਹਦਾ ਮੂੰਹ ਫੜ ਕੇ ਨਾ, ਇੱਕ ਸਾਡੀ ਇੱਧਰ ਨੁੱਕਰ ਜੀ 'ਚ ਨਾ ਵੱਡਾ ਗਟਰ ਦਾ ਢੱਕਣ ਨਹੀਂ ਸੀਗਾ, ਮੈਂ ਉਹਦਾ ਮੂੰਹ ਕਰਕੇ ਉਹਨੂੰ ਮੈਂ ਕਿਹਾ ਬਾਬਾ ਜੀ ਇੱਧਰ ਨੂੰ ਜਾਓ। ਉਹ ਗਿਆ, ਥੋੜੀ ਦੇਰ ਬਾਅਦ ਕੜੱਪ ਗਟਰ 'ਚ ਪੈ ਗਈ ਬਾਜ਼ੀ। ਹਾਂ, ਖੈਰ ਹੋਵੇ। ਮੈਂ ਦੁਆ ਕੀਤੀ, ਮੈਂ ਕਿਹਾ ਯਾਰ ਇਦਾਂ ਦੇ ਮੌਕੇ ਪਤਾ ਨਹੀਂ ਕਿਹਨੂੰ ਮਿਲਦੇ ਆ, ਇਦਾਂ ਦੇ ਮੌਕੇ ਹਰ ਬੰਦੇ ਨਹੀਂ ਮਿਲਦੇ। ਨਿਕਲਿਆ ਤਾਂ ਉਹਨੇ ਕੁਛ ਨਹੀਂ ਨਿਕਲਿਆ ਕਿੱਥੋਂ, ਉਹਦੇ ਕੋਲ ਨਿਕਲਿਆ ਨਹੀਂ ਸੀ ਜਾਣਾ, ਅੰਨਾ ਸੀ। ਗੈਰਾ ਭਾਈ ਨੇ ਕੱਢਿਆ ਉਹਨੂੰ। ਆਹੋ, ਬੰਦੇ ਨੇ ਆ ਕੇ ਕੱਢਿਆ ਨਾ ਉਹਨਾਂ ਨੇ। ਮੈਂ ਫਿਰ ਦੌੜ ਲਾਤੀ, ਮੈਂ ਕਿਹਾ ਮੈਨੂੰ ਪਤਾ ਵਾ ਇਹ ਬੇਹਿੱਸੀ ਇਨਸਾਨ ਨੇ, ਇਹਨਾਂ ਨੇ ਮੇਰੇ ਤੇ ਸ਼ੱਕ ਕਰਨਾ। ਮੈਂ ਦੌੜ ਗਿਆ। ਭਾਜੀ ਬੰਦੇ ਨੇ ਆਲੂ ਬੁਖਾਰਾ ਲਾਇਆ ਨੁੱਕਰ ਤੇ ਰੇੜੀ, 300 ਰੁਪਏ ਕਿਲੋ ਵੇਚ ਰਿਹਾ ਤੇ ਕੋਈ ਲੈ ਨਹੀਂ ਰਿਹਾ। ਅੱਛਾ ਮੈਂ ਨੰਗਿਆ ਤੇ ਆਵਾਜ਼ ਲਾਈ, ਮੈਨੂੰ ਤੇ ਤਰਸ ਆਇਆ। ਮੈਂ ਕਿਹਾ ਕੀ ਕਿਲੋ? ਕਹਿੰਦਾ 300 ਰੁਪਏ ਕਿਲੋ। ਕਹਿੰਦਾ ਭਾਈ ਸਵੇਰ ਦਾ ਗਾਹਕ ਹੋ ਰਿਹਾ। ਮੈਂ ਕਿਹਾ ਤੋਲ ਸਾਰਾ ਹੀ। ਹਾਏ ਹਾਏ ਹਾਏ। ਭਾਈ ਉਹਨੇ ਤੋਲਿਆ, ਉਹਨੇ ਕਹਿੰਦਾ ਜੀ 210 ਕਿਲੋ ਹੋ ਗਿਆ। ਮੈਂ ਕਿਹਾ ਵਿੱਚੋਂ ਪਾਈਆ ਮੰਦੇ ਨੇ ਤੇ ਮੈਨੂੰ ਕੁੱਟਣ ਨਾ ਲੱਗ ਪਿਆ। ਦੇਖੋ ਵੀ ਇਹ ਹੁਣ ਇੱਕ ਭਲਾਈ ਕਰੋ ਉਤੋਂ ਕੁੱਟ ਖਾਓ। ਅੱਖੀਂ ਦੇਖਿਆ ਵਾਕਿਆ, ਹਾਲੇ ਵੀ ਕਈ ਬੰਦੇ ਗਵਾਹ ਹੋਣੇ ਨੇ ਚੀਜ਼ ਦੇ। ਇੱਕ ਬੰਦਾ ਉਹਦੀਆਂ ਦੋਵੇਂ ਬਾਹਾਂ ਨਹੀਂ ਤੇ ਇੰਜ ਖਲੋਤਾ ਨਾ, ਇੰਜ। ਦੋਵੇਂ ਬਾਹਾਂ ਹਨ। ਸੌਰੀ ਸਰ, ਸੌਰੀ। ਤੇ ਐਂ ਕਰੋ। ਆਹੋ, ਉਹਦੇ ਅੱਗੇ ਕੋਈ ਬੰਦਾ ਖਲੋਤਾ ਸੀ। ਨਹੀਂ ਠੀਕ, ਐਂ ਕਰੋ। ਇਧਰੋਂ ਹਰਕਤ ਨੋਟ ਕੀਤੀ ਹੋਣੀ ਐ ਜੀ। ਹਾਂ, ਇਹ ਥੋੜੇ ਜਿਹੇ ਟੁੰਡ ਨਾ ਅੰਦਰ ਨੂੰ ਮੁੜੇ ਸੀ। ਮੈਂ ਕਿਹਾ ਜ਼ੀਨੀ ਤੌਰ ਤੇ ਇੰਜ। ਅੱਛਾ ਵੀ ਦੋਵੇਂ ਉਹਦੀਆਂ ਬਾਹਾਂ ਹੈ ਨਹੀਂ, ਠੀਕ ਹੈ ਜੀ। ਹੁਣ ਮੈਨੂੰ ਪਤਾ ਵੀ ਇਹਦੀਆਂ ਬਾਹਾਂ ਹੈ ਨਹੀਂ, ਇਹ ਵਿਚਾਰੇ ਨੇ ਕੀ ਕਰੇਗਾ, ਹੱਥਾਂ ਵਾਲਾ ਕੋਈ ਕੰਮ ਨਹੀਂ ਕਰ ਸਕਦਾ। ਮੈਂ ਉਹਨੂੰ ਕਿਹਾ ਭਾਜੀ ਇੱਕ ਮਿੰਟ ਗੱਲ ਸੁਣੋ, ਵਿਚਾਰਾ ਇੰਜ ਕਰਕੇ ਮੇਰੇ ਅੱਗੇ ਆਇਆ। ਯਾਰ ਮੈਂ ਫਰੀਦ ਉਹਦੀ ਸ਼ਕਲ ਵੇਖੀ, ਮੈਂ ਸ਼ੁਕਰ ਅਦਾ ਕੀਤਾ ਕਿ ਯਾਰ ਸਾਡੇ ਹੱਥ ਹੈਗੇ ਨੇ। ਸ਼ੁਕਰ ਮੈਂ ਕਿਹਾ ਯਾਰ ਅਸੀਂ ਇਹਨਾਂ ਕੋਲ ਕੁਝ ਵੀ ਕੰਮ ਲੈ ਸਕਦੇ ਆ। ਮੈਂ ਥਾੜ ਚਪੇੜ ਦਿੱਤੀ। ਮੈਂ ਕਿਹਾ ਯਾਰ ਸਾਡੇ ਕੋਲ ਤੇ ਫੈਸਿਲਿਟੀ ਹੈ ਨਾ। ਉਹ ਹੁਣ ਸਿਰਫ ਅੱਗੋਂ ਮੈਨੂੰ ਵੇਖ ਰਹੇ, ਪੂਰੀ ਪਾ ਰਿਹਾ। ਪੂਰੀ ਪਾ ਰਹੇ। ਚੀਚੀਆਂ ਵੱਟ ਰਹੇ। ਹਾਂ ਨਹੀਂ, ਇੰਜ ਵੀ ਨਹੀਂ, ਇੰਜ ਕਿੱਦਾਂ ਕਰਨਾ ਨੇ, ਬਸ ਉੱਥੇ ਹੀ ਇੰਜ ਕਰੀ ਜਾ ਰਿਹਾ। ਮੈਂ ਉਹਨੂੰ ਕਿਹਾ ਭਾਈ ਤੁਹਾਨੂੰ ਮੇਰੇ ਤੇ ਗੁੱਸਾ ਚੜ ਰਿਹਾ ਹੈ,
ਕਹਿੰਦਾ ਤੂੰ ਇੱਕ ਵਾਰੀ ਉਹਨੇ ਕਿਹਾ ਮੈਂ ਦੂਜੀ ਵੀ। ਮੈਂ ਕਿਹਾ ਯਾਰ ਇਹ ਭਲਾ ਕਰੋ ਪੂਰਾ ਕਰੋ, ਉਹਦਾ ਆਪਣਾ ਭਾਵੇਂ ਨੁਕਸਾਨ ਦਾ ਹੋ ਜੇ, ਅਗਲੇ ਨੂੰ ਪਤਾ ਲੱਗੇ ਕੋਈ ਬੰਦਾ ਮੈਂ ਨਾ ਨੇਕੀ ਕਰਕੇ ਗਿਆ। ਭਾਜੀ ਮੈਂ 5-7 ਇੱਧਰੋਂ ਛੱਡੀਆਂ, 5-7 ਇੱਧਰੋਂ ਛੱਡ ਕੇ ਤੇ ਉਹਦੇ ਮੈਂ ਅੱਗੇ ਖਲੋਤਾ। ਮੈਨੂੰ ਕਹਿੰਦਾ ਜੀ ਕੀ ਕਰ ਲੇਗਾ, ਤੇ ਉਹ ਭਾਈ ਉੱਥੇ ਰੋਣ ਲੱਗ ਪਿਆ। ਹਾਏ ਹਾਏ। ਉਹ ਜਦੋਂ ਰੋਇਆ ਤੇ ਮੈਂ ਉਦੋਂ ਸ਼ੁਕਰ ਅਦਾ ਕੀਤਾ। ਮੈਂ ਕਿਹਾ ਯਾਰ ਇੰਜ ਆਵਾਮ ਨੂੰ ਖੁਸ਼ ਰੱਖਣਾ ਚਾਹੀਦਾ, ਇਹ ਹੁੰਦੀ ਹੈ ਗੱਲ, ਇੰਜ ਕਰੋ। ਵਾਹ ਵਾਹ ਬਈ ਉਹ 15 ਮਿੰਟ ਰੋਇਆ। ਅੱਛਾ ਜੀ। ਹਾਂ ਇਹਨੇ ਦੀ ਨੇਕੀ ਤੇ ਰੋਇਆ, ਉਹਨੇ ਕਿਹਾ ਵੀ ਯਾਰ ਕੀ ਬਾਤ ਆ, ਸ਼ੁਕਰ ਅਦਾ ਕੀਤਾ ਉਹਨੇ। ਵਾਓ। ਮੇਰੇ ਨਹੀਂ, ਕੋਲ ਚਾਹੀਦਾ ਸੀ ਕਿ ਥੁੱਕ ਸਿੱਟ ਦਿੰਦਾ। ਮੇਰੇ ਤੇ ਆਹੋ ਮੁਸ਼ਤ ਨਹੀਂ ਨਹੀਂ ਫੇਰ ਤਾਂ ਨੇਕੀ ਤਰ੍ਹਾਂ ਨਹੀਂ ਅੱਛੇ ਕਰਦਾ ਸੀ ਉਹ ਬੱਚਾ। ਅੱਛੇ ਘਰ ਤੋਂ ਆ। ਮੇਰਾ ਜਿਹੜਾ ਛੋਟਾ ਭਾਈ ਉਹਦੀ ਵੀ ਬਹੁਤ ਸੋਹਣੀ ਤਰਬੀਅਤ। ਅੱਛਾ ਮਾਸਟਰ ਉਹਨੂੰ ਕਹਿੰਦੇ ਜਦੋਂ ਕੋਈ ਪੜ੍ਹਦਾ ਸੀ ਉਹ ਕਹਿੰਦਾ ਬੇਟਾ ਦਿਲ ਲਾ ਕੇ ਪੜ੍ਹਨਾ, ਕਹਿੰਦਾ ਚਲੋ ਚੱਲ ਕੰਮ ਕਰ ਮੈਂ ਨਹੀਂ ਪੜ੍ਹਨਾ। ਤੇ ਸਹੀ ਇਹੀ ਬੰਦਾ ਆਪਣੇ ਤੋਂ ਵੱਡੇ ਨਾ ਪਾਏ ਨੇ, ਇਦਾਂ ਹੀ ਗੱਲ ਕਰਨੀ ਚਾਹੀਦੀ ਨਾ। ਅਦਬ 'ਚ ਹੀ ਗੱਲ ਕਰ। ਛੋਟਿਆਂ ਨਾਲ ਬਦਤਮੀਜ਼ੀ ਕਰੋ, ਵੱਡਿਆਂ ਦਾ ਅਦਬ ਨਾ ਕਰੋ, ਇਹ ਹੀ ਤੇ ਗੱਲ। ਲੇਕਿਨ ਉਸਤਾਦ ਜੀ ਇੱਕ ਗੱਲ ਨਾ, ਹੁਣ ਜ਼ਮਾਨਾ ਜਿਹੜਾ ਉਹ ਨਹੀਂ ਰਹੇਗਾ। ਨਹੀਂ ਯਾਰ ਭਲਾਈ ਦਾ ਨਹੀਂ ਜ਼ਮਾਨਾ ਹੈਗਾ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਣ ਡਿਆ, 11 ਬਾਈ ਗੱਡੀ ਤੇ ਉਹਦੇ ਵਿੱਚ ਬੰਦਾ ਤੇ ਉਹਨੂੰ ਵੈਂਟੀਲੇਟਰ ਲੱਗਾ, ਉਹ ਜਿਹੜਾ ਮੂੰਹ ਤੇ ਲਾਉਂਦੇ ਉਸਤਾਦ ਜੀ, ਵੈਂਟੀਲੇਟਰ। ਉਹ ਉਹਨੂੰ ਕਹਿੰਦੇ ਜੀ ਇਹਨੂੰ ਸਾਹ ਨਹੀਂ ਆਉਣ ਡਿਆ ਹੈਗਾ ਤੇ ਉਹ ਬੰਦਾ ਮਰਨ ਵਾਲਾ ਉਸਤਾਦ ਜੀ। ਉਹ ਮੈਨੂੰ ਪਤਾ ਲੱਗਿਆ, ਮੈਂ ਗਿਆ ਵਾਂ, ਮੈਂ ਪਹਿਲਾਂ ਦੌੜਿਆ ਵਾਂ, ਫਿਰ ਮੇਰੇ ਰਾਹ 'ਚ ਖਿਆਲ ਆਇਆ, ਮੈਂ ਕਿਹਾ ਯਾਰ ਇਦਾਂ ਕਿੱਦਾਂ ਮਰੇਗਾ। ਮੈਂ ਉਸਤਾਦ ਜੀ ਘਰੋਂ ਸਰਾਣਾ ਲਿਆ, ਮੈਂ ਸਰਾਣਾ ਲੈ ਕੇ ਉਹਦੇ ਉੱਤੇ ਰੱਖਿਆ, ਉਹ ਲਾ ਦੇਣਾ ਸੀ ਨਾ ਤੂੰ, ਲਾ ਦਿੱਤਾ, ਸਰਾਣਾ ਰੱਖ ਕੇ ਉੱਤੇ ਬਹਿ ਗਿਆ। ਹਾਂ ਉਹ ਉਹ ਮਰ ਗਿਆ ਹੋਣਾ ਤੇ ਉਹਨਾਂ ਨੇ ਤੇਰੇ ਤੇ ਪਾਤਾ ਹੋਣਾ। ਆ ਤੇ ਹੋ ਲਓ ਬੱਸ 'ਚ ਜੋ ਮੈਂ ਸਫ਼ਰ ਕਰਨ ਡਿਆ ਹਾਏ। ਤੇ ਬਜ਼ੁਰਗ ਮੇਰੇ ਕੋਲ ਅੱਜ ਖਲੋਤਾ ਹੋਇਆ ਤੇ ਮੈਂ ਬੜੀ ਦੇਰ ਸੋਚਦਾ ਰਿਹਾ ਵੀ ਯਾਰ ਇਹ ਬਜ਼ੁਰਗ ਹੈਗਾ ਵਾ, ਇਹਨੂੰ ਮੈਂ ਕਾਹਦੇ ਤੋਂ ਸੀਟ ਦਿਆਂ। ਇੱਕ ਚੀਜ਼ ਆ ਕਿ ਉਹ ਬਜ਼ੁਰਗ ਹੈਗਾ ਵਾ, ਬਜ਼ੁਰਗ ਨੂੰ ਕਾਹਦੀ ਸੀਟ ਬਣਦੀ ਦੇਣੀ। ਨਹੀਂ ਲੈ। ਨਹੀਂ ਆਓ ਉਸਤਾਦ ਜੀ ਖਲੋ ਕੇ ਜਾਵੇ, ਖਲੋ ਕੇ ਜਾਵੇ, ਖਲੋ ਕੇ ਜਾਵੇ। ਉਸਤਾਦ ਜੀ ਮੈਂ ਕੀ ਕੀਤਾ, ਮੈਂ ਕਿਹਾ ਚਲੋ ਇਹਦਾ ਅਹਿਸਾਸ ਕਰਨਾ ਵਾ, ਕਿਸੇ ਤਰੀਕੇ ਨਾਲ ਲੰਮੇ ਪੈ ਜਾਵੇਗਾ ਜਾਂ ਮਤਲਬ ਕਿ ਟੁਰ ਫਿਰ ਲਵੇਗਾ। ਉਸਤਾਦ ਜੀ ਮੇਰੇ ਕੋਲ ਸੀ ਕੰਧੂਈ ਵੱਡੀ, ਮੈਂ ਕੰਧੂਈ ਉਹਦੇ ਲੱਕ 'ਚ ਘਬੋਈ, ਬਜ਼ੁਰਗਾਂ ਦੇ ਇੰਨੀ ਨਗਾਤੀ ਉਹ ਬਜ਼ੁਰਗ ਦੇ। ਹਾਂ ਨਹੀਂ ਸਹੀ ਹੈ ਫੇਰ। ਉਹ ਮੈਂ ਇੰਨੀ ਨਗਾਈ ਆ ਤੇ ਉਹ ਹਾਲਾਂਕਿ ਵੇਲਾ ਕਿੰਨੇ ਬੇਹਿੱਸ ਪੂਰੀ ਬੱਸ ਭਰੀ ਹੋਣੀ, ਲੇਕਿਨ ਸਿਰਫ ਤੈਨੂੰ ਖਿਆਲ ਆਇਆ। ਮੈਨੂੰ ਖਿਆਲ ਆ ਮੈਂ ਇੰਨੀ ਕੰਧੂਈ ਨਗਾਈ ਆ, ਸਵਾਰੀਆਂ ਉੱਠੀਆਂ ਵਾ, ਮੇਰੇ ਚਪੇੜਾਂ ਮਾਰਨ ਲੱਗ ਪਈਆਂ। ਨਹੀਂ ਇਹ ਕਰੋ ਹੀ ਨਾ ਅੱਜ ਤੋਂ ਬਾਅਦ। ਉਹ ਮੈਂ ਕਿਹਾ ਉਹ ਮੈਂ ਤੇ ਭਲਾ ਕਰਨ ਡਿਆ, ਮੈਂ ਤੇ ਉਸ ਬੁੱਢੇ ਬੰਦੇ ਨੂੰ ਸੋਚਣ ਡਿਆ। ਉਹ ਯਾਰ ਮੇਰੇ ਨਾਲ ਬਾਬਾ ਬੈਠਾ ਅਰਬਨ ਵੈਗਨ ਚੱਲਦੀ ਸੀ ਨਾ, ਛੋਟੀ ਵੈਗਨ ਅਰਬਨ, ਬਜ਼ੁਰਗਾਂ ਦੀ ਛੋਟੀ ਫੜ ਕੇ ਬੈਠਾ ਤੇ ਮੈਂ ਨਾਲ ਬੈਠਾ ਤੇ ਮੈਂ ਕਿਹਾ ਯਾਰ ਪਤਾ ਨਹੀਂ ਵਿਚਾਰਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ, ਇਹਦਾ ਕੀ ਸਿਸਟਮ ਆ, ਇਹਦੇ ਪਤਾ ਨਹੀਂ ਬੱਚਿਆਂ ਨੇ ਵੀ ਕਿੱਦਾਂ ਛੱਡਿਆ ਯਾਰ, ਔਲਾਦ ਨੂੰ ਉਹਨੂੰ ਪਤਾ ਹੀ ਨਹੀਂ ਵਿਚਾਰਾ ਕਿੱਥੋਂ ਚੜਿਆ, ਇੱਥੇ ਡਿੱਗ ਪਵੇ ਮਰ ਜਾਵੇ। ਪਰ ਇਹਨੇ ਸੋਚ ਆਈ ਆ ਮੈਨੂੰ, ਇੰਜ ਕਰਕੇ ਅਥਰੂ ਡਿੱਗੇ ਆ ਮੇਰੀ ਅੱਖ ਚੋਂ, ਮਤਲਬ ਮੈਂ ਨਾ ਇੰਜ ਅਥਰੂ ਸਾਫ਼ ਕਰਦੇ ਨਾ ਅੱਖੋਂ ਨਹੀਂ ਬਾਬਾ 5 ਫੁੱਟ ਥੱਲੇ ਸੀਟ ਖੁੱਲੀ ਹੋ ਗਈ ਤੇ ਮੈਂ ਆਰਾਮ ਨਾਲ ਖੁੱਲਾ ਹੋ ਕੇ ਬਹਿ ਗਿਆ ਤੇ ਉਹ ਥੱਲੇ ਡਿੱਗਿਆ ਤੇ ਲੋਕਾਂ ਨੇ ਮੈਨੂੰ ਬਿਸਤ ਕੀਤਾ ਤੇ ਉਹਨੂੰ ਕਿਤੇ ਹੋਰ ਬਾਤਾ ਤੇ ਮੈਂ ਈਜ਼ੀ ਹੋ ਕੇ ਆਇਆ। ਹਾਲਾਂਕਿ ਮੈਂ ਤੰਗ ਹੋ ਗਿਆ ਆ, ਖੁੱਲਾ ਵੀ ਨਾ ਕੋਈ ਇੱਧਰ ਨਾ ਉੱਧਰ। ਭਾਈ ਪੂਰੀ ਬੱਸ ਇਹਨਾਂ ਨੂੰ ਤਾਂ ਰੋਕੋ, ਉਹਨਾਂ ਨੇ ਭਾਈ ਥੱਲੇ ਆ ਜਾਓ। ਮੈਂ ਕਿਹਾ ਜੀ ਕਿਉਂ, ਕਹਿੰਦੇ ਤੁਸੀਂ ਹਰਕਤ ਕੀਤੀ, ਲਓ ਲਾਉਣ ਕਿਹੜੀ ਗੱਲ ਤੋਂ ਦੇ ਮੈਨੂੰ। ਪਾਗਲ ਸਾਰੇ ਬਾਬਾ ਕਿਹੜਾ ਮਾਰਤਾ ਜਾਨੋ ਯਾਰ, ਦੱਸ ਗਲਤੀ ਯਾਰ ਥੋੜੀ ਆ ਨਹੀਂ ਹੁੰਦਾ, ਆ ਨਹੀਂ ਹੁੰਦੇ ਥੋੜੀ ਨਾਲ ਕੁੱਟ ਰਹੇ ਹੁੰਦੇ ਨੇ, ਆ ਬਜਰੀ ਰੋੜੀ ਕੁੱਟ ਰਹੇ ਹੁੰਦੇ, ਮਜ਼ਦੂਰ ਰੋੜੀ ਕੁੱਟ ਰਿਹਾ ਤੇ ਨਾਲ ਇੱਕ ਬਾਬਾ ਬੈਠਾ, ਉਹ ਬਾਬਾ ਸਿਗਰਟ ਲਾ ਕੇ ਨਾ ਆਪਣੇ ਧਿਆਨ ਕਰਦਾ ਪਿਆ, ਉਹ ਥੋੜੀ ਕੁੱਟ ਰਿਹਾ ਠਾ ਠਾ। ਤੇ ਮੈਂ ਕਿਹਾ ਯਾਰ ਇਹ ਗਰਮੀ 'ਚ ਥੋੜੀ ਵਿਚਾਰਾ ਕੁੱਟ ਰਿਹਾ, ਨਾਲ ਬਾਬਾ ਬੈਠਾ, ਬਾਬਾ ਇਸ ਟਾਈਮ ਪਤਾ ਨਹੀਂ ਕਿਸ ਕੰਡੀਸ਼ਨ 'ਚ ਆ ਵਿਚਾਰਾ, ਕਿਸ ਸੂਰਤ ਹਾਲ 'ਚ ਆ ਕਿ ਇਸ ਉਮਰ ਦੇ ਵਿੱਚ ਵੀ ਨਾਲ ਬੈਠਾ ਮਜ਼ਦੂਰ ਦੇ, ਪਤਾ ਨਹੀਂ ਸਿਗਰਟ ਲਾਈ। ਮੈਂ ਉਹਨੇ ਥੋੜੀ ਇੰਜ ਕਿਵੇਂ ਤੋਂ ਹੱਥ ਫੜ ਕੇ ਇੱਦਾਂ ਕਹਿੰਦਾ ਉਹਨੇ ਠਾ ਉਹਦੇ ਹੱਥ 'ਤੇ ਵੱਜੀ, ਉਹ ਇੱਥੋਂ ਉਹਦੇ ਤਧੀਰੀ ਉਹਨੇ ਹੱਡੀਆਂ ਹੁੱਡੀਆਂ ਤੋੜ ਦਿੱਤੀਆਂ। ਇਹੀ ਬਣਦਾ ਸੀ ਨਾ, ਇਹੀ ਬਣਦਾ ਸੀ। ਕੀ ਬਾਤ। ਉਹਨੇ ਭਾਈ ਉਹ ਥੋੜੀਆਂ ਨੇ ਥੋੜੀ ਛੱਡੀ ਤੇ ਮੇਰੇ ਚਪੇੜਾਂ ਸਿੱਟੀ। ਦੱਸ ਉਹੀ ਭਲਾਈ ਦਾ ਜ਼ਮਾਨਾ। ਉਸਤਾਦ ਜੀ ਨੇਕੀ ਕਰੋ ਤੇ ਘਰੋਂ ਸ਼ੁਰੂ ਕਰੋ, ਆਪਣੇ ਦਾ ਪਹਿਲੇ ਖਿਆਲ ਰੱਖੋ। ਸਾਡੇ ਹਮਸਾਇਆਂ ਦੀ ਮਾਈ ਛਾਤੇ ਲੰਮੇ ਪਈ ਆ, ਮੈਂ ਕਹੀਏ ਹਾਂ ਵਾਗੀ ਮੈਂ ਜਾ ਕੇ ਦੇਖਿਆ ਸਾਜੀ ਨੂੰ ਬੁਖਾਰ ਚੜਿਆ, ਐ ਤਪਣ ਡਈ ਆ ਤੇ ਸਿਰ ਕਹਿੰਦੀ ਮੇਰਾ ਸਿਰ ਦਰਦ, ਮੇਰਾ ਸਿਰ ਭਾਰਾ ਹੋਣ ਡਿਆ। ਉਸਤਾਦ ਜੀ ਯਕੀਨ ਮੰਨੋ ਤੁਹਾਡੀ ਸੋਈ ਮੇਰੀ ਗੱਲ ਜੇਨ 'ਚ ਬਹਿ ਗਈ ਕਿ ਨੇਕੀ ਕਰ। ਮੈਂ ਉਸਤਾਦ ਜੀ ਇੱਟ ਫੜੀ ਆ, ਮੈਂ ਉਹਦੇ ਇੱਥੇ ਮਾਰੀ, ਉਹਦਾ ਮੱਥਾ ਐ ਬਿਲਕੁਲ ਮੁੱਠਰਗਾ ਕਰਤਾ ਉਸਤਾਦ ਜੀ। ਤੇ ਉਹਦੇ ਘਰ ਦੇ ਆ ਗਏ ਕਹਿੰਦੇ ਮਾਈ ਮਾਰਤੀ ਨਾ ਦੱਸੀ ਆ। ਮੈਂ ਜੋ ਜਾਣ ਡਿਆ 1 to 5 ਭਾਈ ਮੈਂ ਤੇ ਇੱਟ ਮਾਰੀ ਆ, ਉਹ ਹੁਣ ਆਪੇ ਮਰ ਗਈ। ਮੈਂ ਤੇ ਇਹਦੇ 'ਚ ਬਿਠਿਆ ਇਹ ਤੂੰ ਛੱਡ ਦੇ ਇਸ ਗੱਲ ਨੂੰ। ਭਾਜੀ ਮੈਂ 1 to 5 ਤੇ ਜਾ ਰਿਹਾ, ਖੈਰ ਨਾ 120 ਦੀ ਸਪੀਡ ਤੇ। ਬਜ਼ੁਰਗਾਂ ਨੇ ਇੱਕ ਰਾਤ ਦਿੱਤਾ, ਉਹਨਾਂ ਪੁੱਤਰ ਮੈਨੂੰ ਵੀ ਲਾ ਦੇ। ਮੈਂ ਕਿਹਾ ਜੀ ਬਜ਼ੁਰਗੋ ਬਹਿ ਜਾ। ਹੁਣ ਮਗਰ ਬਹਿ ਕੇ ਮੈਂ ਗੱਡੀ ਤੇਜ਼ ਕਰ ਲਈ ਹੈ, ਮੈਂ 100 ਦੀ ਸਪੀਡ ਤੇ ਜਦੋਂ ਗਿਆ ਮੈਂ ਛਾਲ ਮਾਰਦੀ ਬਜ਼ੁਰਗ ਪਿੱਛੇ, ਉਹ ਇਕੱਲੇ ਹੀ ਜਾ ਰਹੇ। ਅੱਗੇ ਭਾਜੀ ਕੰਧ ਆ ਗਈ ਹੈ, ਉਹ ਬਜ਼ੁਰਗਾਂ ਦੀ ਬਾਈ ਪਈ ਆ, ਉਹਨਾਂ ਦਾ ਮੋਢਾ ਨਿਕਲਿਆ, ਲੱਤ ਟੁੱਟ ਗਈ।
ਉੱਥੇ ਬੰਦੇ ਨੇ ਮੈਨੂੰ ਫੜ ਲਿਆ, ਕਹਿੰਦਾ ਤੂੰ ਆ ਕੀ ਕੀਤਾ? ਤਾਂ ਤੁਸੀਂ ਦੇਖੋ ਵੀ ਉਹ ਮੈਂ ਕੀਤਾ। ਨਹੀਂ ਉਹ ਆਪੇ ਗਏ। ਆਪ ਹੀ ਲੁੱਗੀ ਕਹਿੰਦਾ ਹਾਂ ਤੁਸੀਂ ਦੇਖੋ ਵੀ ਮੈਂ ਕੀਤੀ। ਮੈਂ ਕਹਿੰਦੀ ਨਹੀਂ ਤੂੰ ਤਾਂ ਉਤਰ ਗਿਆ, ਬਾਕੀ ਉਹ ਆਪੇ ਗਏ। ਉਹ ਰੋਕ ਲੈਂਦਾ। ਭਾਈ 7 ਫੁੱਟ ਕੱਦ ਬੰਦੇ ਦਾ, 7 ਫੁੱਟ 7 ਫੁੱਟ ਤੇ ਐਡਾ ਕੁ। ਯਾਰ ਸੁਣ ਉਹ ਭਾਜੀ ਉਹਦੇ ਤੇ ਟ੍ਰਾਂਸਫਾਰਮ ਲੱਗਿਆ ਵਾ ਭਾਜੀ, ਉਹ ਵਿਲੈਟਰ ਲੱਗਿਆ ਉੱਤੇ। ਵੀ ਸਾਜੀ 7 ਫੁੱਟ ਬੰਦੇ ਦਾ ਕੱਦ ਹੋਵੇ ਤੇ ਵੀ ਐਡਾ ਕੁ, ਯਕੀਨ ਕਰੋ ਤੇ 7 ਫੁੱਟ ਦਾ। ਇਹ ਲੰਮੇ ਪੈ ਦਾ ਦੱਸਣ ਡਿਆ ਓਏ ਗੱਲ। ਤੇਰਾ ਐਡਾ ਆ ਫੁੱਟ ਆ ਤੇਰਾ। ਉਹ ਭਾਜੀ ਤੁਸੀਂ ਗੱਲ ਨਹੀਂ ਪੂਰੀ ਸੁਣੀ। ਉਹ ਕਹਿੰਦਾ ਵੀ ਮੇਰੇ ਸਿਰ ਤੇ ਛੱਤ ਹੈ ਨਹੀਂ। ਹਾਂ ਮੇਰਾ ਕੁਝ ਕਰੋ। ਭਾਜੀ ਮੈਨੂੰ ਉਹਤੇ ਤਰਸ ਆਇਆ, ਉਦੋਂ ਮੈਂ ਗੁੱਟ ਫੜਿਆ। ਹਾਂ ਮੇਰੇ ਇਲਾਕੇ 'ਚ ਇੱਕ ਮਕਾਨ ਸੀ ਖਾਲੀ, ਅੱਛਾ ਖਸਤਾ ਹਾਲਤ ਦਾ। ਅੱਛਾ ਭਾਜੀ ਨੂੰ ਮੈਂ ਲੈ ਗਿਆ, ਮੈਂ ਜਾ ਕੇ ਉਹਨੂੰ ਬੈਠਕ 'ਚ ਵਾੜ ਦਿੱਤਾ। ਠੀਕ ਹੈ। ਮੈਂ ਕਿਹਾ ਜਾ, ਉਹਨੂੰ ਬੈਠਕ 'ਚ ਵਾੜਿਆ ਵਾ। ਉੱਤੋਂ ਮੈਂ ਬਾਬਾ ਜੀ ਹਲਕੀ ਇੱਟ ਮਾਰੀ ਆ, ਉਹ ਛੱਤ ਪਹਿਲੀ ਹਿੱਲਣ ਡਈ ਸੀ, ਬਾਲੇ ਬੋਲੇ ਸੀਗੇ। ਹਾਂ ਉਹ ਸਿੱਧੀ ਛੱਤ ਭਾਜੀ ਉਹਦੇ ਸਿਰ ਦੇ ਉੱਤੇ। ਹਾਂ, ਤੂੰ ਉਹਨੂੰ ਛੱਤ ਦੇ ਦਿੱਤੀ। ਮੈਂ ਕਿਹਾ ਜਾ ਮौज ਕਰ, ਤੇਰੇ ਸਿਰ ਤੇ ਛੱਤ ਆ ਗਈ। ਇਸ ਦੌਰ 'ਚ ਭਾਈ ਜੇ ਛੱਤ ਮਿਲ ਜਾਏ ਸਿਰ ਨੂੰ, ਬੜੀ ਗੱਲ ਆ। ਸਿਰ ਤੇ ਛੱਤ ਆ ਜਾਏ ਕੀ ਚਾਹੀਦਾ ਹੋਰ? ਭਾਜੀ ਉਹਦੇ ਹੀ ਤਾਂ ਸਿਰ ਤੇ ਛੱਤ ਡਿੱਗੀ ਆ ਤੇ ਲੰਮਾ ਪਿਆ, ਮੈਨੂੰ ਗੰਦੀਆਂ ਗਾਲਾਂ ਕੱਢ ਰਿਹਾ, ਮੂੰਹ 'ਚ ਖੂਨ ਚੱਲਣ ਡਿਆ। ਮਾਰ ਲਈ ਜ਼ਖਮੀ ਸੀ ਉਹਦੇ ਹੋਇਆ। ਖਿੱਚ ਕੇ ਕਿ ਤੂੰ ਅਸੀਂ ਤੇਰੇ ਵਾਸਤੇ ਕੀ ਕੀਤਾ ਤੇ ਤੂੰ ਸਾਡੇ ਨਾਲ ਕੀ ਕੀਤਾ। ਦੇਖੋ ਨਾ, ਮਕਾਨ ਉਹ ਘੱਟ ਤੋਂ ਘੱਟ ਵੀ 50 ਲੱਖ ਰੁਪਏ ਦਾ ਸੀ, ਜਿਹੜੀ ਉੱਤੇ ਮੈਂ ਛੱਤ ਛਟਾਈ। ਹਾਂ ਸਹੀ ਗੱਲ। ਸਹੀ ਗੱਲ। ਸੋਹਣੀ ਬਾਦਸ਼ਾਹ ਪਤਾ ਕੀ ਗੱਲ ਆ, ਸਾਡੇ ਨਾਲ ਦੇ ਦੀ ਮਾਈ ਉਸਤਾਦ ਜੀ ਬਾਹਰ ਨਿਕਲੀ ਆ, ਮਾਈ ਨੂੰ ਬੁਖਾਰ ਚੜਿਆ, ਮਾਈ ਕੋ ਤੁਰ ਨਹੀਂ ਹੋ ਰਿਹਾ। ਮੈਨੂੰ ਉਸਤਾਦ ਜੀ ਬੜਾ ਤਰਸ ਆਇਆ, ਕਹਿੰਦੇ ਮੇਰੀਆਂ ਨਾ ਪਿੰਨੀਆਂ ਕੰਮ ਨਹੀਂ ਕਰਦੀਆਂ, ਮੇਰੇ ਪੈਰਾਂ ਸੋਜ ਪਈ ਆ, ਮੇਰੇ ਕੋਲ ਤੁਰ ਨਹੀਂ ਹੋ ਰਿਹਾ। ਉਸਤਾਦ ਜੀ ਗਲੀ 6 ਕੁੱਤੇ ਬੈਠੇ ਸੀ, ਮੈਂ ਜੀ ਕਿਤੇ ਮਾਈ ਨੂੰ ਕੁੱਤੇ ਪਵਾਏ ਆ ਤੇ ਉਹ ਮਾਈ ਦਾ ਉਹ ਚੀੜ ਪਾੜ ਕਰਤਾ। ਫਿਰ ਉਹੀ ਤੁਹਾਡੀ ਗੱਲ ਵੀ ਨੇਕੀ ਸੀ ਕਿ ਮੇਰਾ ਨੀਅਤ ਸਾਫ ਸੀ। ਮਾਈ ਦੇ ਮੁੰਡੇ ਆ ਕੇ ਕਹਿੰਦੇ ਤੂੰ ਕੁੱਤੇ ਪਵਾਏ। ਓਏ 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 ਮੈਂ ਤਾਂ ਕੋਸ਼ਿਸ਼ ਕੀਤੀ ਕਿ ਮਾਈ ਦੀ ਰਨਿੰਗ ਸੈੱਟ ਹੋ ਜਾਵੇ। ਕੁੱਤਿਆਂ ਨੂੰ ਮੂੰਹ ਤੋਂ ਕਰਾ ਦੇਣਾ ਸੀ। ਹਸਪਤਾਲ ਮੈਂ ਗਿਆ, ਤੁਸੀਂ ਚੈੱਕ ਕਰਨਾ ਉਹਨਾਂ ਗੱਲ। ਮੈਂ ਹਸਪਤਾਲ ਮੈਂ ਗਿਆ ਐਮਰਜੈਂਸੀ ਵਾਰਡ 'ਚ, ਜਿੱਥੇ ਆ ਹੱਡੀਆਂ ਜੋੜ ਵਾਲੇ ਸਾਰੇ ਕੰਮ ਹੁੰਦੇ। ਅੱਛਾ ਮੈਂ ਉੱਥੇ ਦੇਖਿਆ ਤੇ ਯਾਰ ਮੇਰਾ ਕੀ ਦਿਲ ਹਿੱਲ ਗਿਆ ਕਿ ਇੱਕ ਬੰਦੇ ਦੀ ਪੂਰੀ ਲੱਤ ਤੇ ਸੋਹਣੀ ਇੰਜ ਉਹ ਪਲਸਤਰ ਟੈਪ ਤੇ ਇੱਥੋਂ ਦੀ ਲੱਤ ਨਾ ਇੰਜ ਟੰਗੀ ਤਾਂ ਨੂੰ ਟੰਗੀ। ਤੇ ਮੈਂ ਜਦੋਂ ਕੋਲ ਦੇਖਿਆ ਤੇ ਉਹਦੀ ਹੁਣ ਇੰਜ ਇੱਥੇ ਉਹ ਬੰਦਾ ਲੰਮੇ ਪਿਆ ਤੇ ਇੱਥੋਂ ਦੀ ਇੰਜ ਲੱਤ ਜਾ ਰਹੀ। ਮੈਂ ਕਿਹਾ ਯਾਰ ਕੀ ਬਾਤ ਆ, ਮਤਲਬ ਇੰਜ ਉਹਦੀ ਇੱਥੇ ਮੇਰੇ ਅੱਗੇ ਲੱਤ। ਮੈਂ ਬਾਹਰ ਗਿਆ ਵਾਂ, ਬਾਹਰੋਂ ਮੈਂ ਬੱਲਾ ਟੈਪ ਨਾ ਮੋਟੀ ਜਿਹੀ ਚੀਜ਼ ਲੈ ਯਾਰ ਮੈਂ ਭਾਈ ਬਾਹਰ ਗਿਆ ਵਾਂ, ਬਾਹਰ ਜਾ ਕੇ ਸਾਜੂ ਲੱਕੜ ਦੀ ਥਾਪੀ ਨਹੀਂ ਹੁੰਦੀ ਬੱਲਾ ਟੈਪ ਵੱਡੀ ਮੋਟੀ, ਉਹ ਮੈਂ ਪਿੱਛੋਂ ਲੱਭ ਕੇ ਲਿਆ ਸਟੋਰ ਚੁੱਕ ਤੇ ਹਸਪਤਾਲ ਦੇ ਚੋਂ ਕੁਆਟਰਾਂ ਚੋਂ ਭਾਰੀ। ਮੈਂ ਕਿਉਂਕਿ ਮੈਂ ਕਿਹਾ ਯਾਰ ਨਹੀਂ, ਮੈਂ ਆਇਆ ਤੇ ਮੈਂ ਹੁਣ ਪਿੱਛੋਂ ਲੁਕੋ ਕੇ ਨਾ ਆ ਕੇ ਤੇ ਮੈਂ ਲੁਕੋ ਲਈ ਆ। ਤੇ ਮੈਂ ਪੁੱਛਿਆ ਭਾਜੀ ਕੀ ਹਾਲ ਆ? ਕਹਿੰਦਾ ਬਸ ਜੀ ਦੁਆ ਕਰੋ। ਮੈਂ ਕਿਹਾ ਕਿੰਨੇ ਕੁ ਦਿਨ? ਕਹਿੰਦੇ ਡਾਕਟਰ ਠੀਕ ਹੋ ਜਾਏਗਾ। ਕਹਿੰਦੇ ਜੀ ਹਾਲੇ ਤਾਂ ਕਹਿੰਦੇ ਮਹੀਨਾ ਡੇਢ ਮਹੀਨਾ ਲੱਗ ਜਾਣਾ। ਮੈਂ ਕਿਹਾ ਜਖਣੀ ਜੁਕਣੀ ਪੀ ਰਹੇ? ਕਹਿੰਦੇ ਆ। ਮੈਂ ਕਿਹਾ ਦਰਦ ਹੁੰਦੀ ਆ? ਕਹਿੰਦੇ ਜੀ ਬਹੁਤ। ਯਾਰ ਕੀ ਹੈ ਕੀ ਬਗੈਰ ਤੁਸੀਂ ਗੱਲਾਂ ਕਰੀ ਜਾਂਦੇ, ਥਾਪੀ ਹੱਥ 'ਚ। ਥਾਪੀ ਮੇਰੇ ਹੱਥ 'ਚ ਠੀਕ ਤੇ ਮੈਨੂੰ ਥਾਪੀ ਮੇਰੇ ਹੱਥ 'ਚ ਉਹਨੂੰ ਨਹੀਂ ਮੈਂ ਦਿਖਾਈ। ਮੈਂ ਕਿਹਾ ਪਤਾ ਕੀ ਪਹਿਲੇ ਮੈਂ ਦਿਖਾਤੀ ਨਾ ਡਰ ਜਾਏਗਾ। ਮੈਨੂੰ ਕਹਿੰਦਾ ਤਲਕ ਵੀ ਨਹੀਂ ਤੇ ਮੇਰੇ ਤੇ ਰਹਿਮ ਹਾਂ ਨਾਲੇ ਡਰ ਜਾਏਗਾ। ਮੈਂ ਕਿਹਾ ਭਾਜੀ ਦਰਦ ਹੁੰਦੀ ਹੈ? ਉਹਨੇ ਕਿਹਾ ਹੁੰਦੀ। ਮੈਂ ਕਿਹਾ ਹੱਥ ਇੰਜ ਲਾਇਆ ਕਹਿੰਦਾ ਆ। ਮੈਂ ਕਿਹਾ ਓਕੇ ਮਜ਼ਾ ਆਏਗਾ ਹੁਣ। ਮੈਂ ਭੈਣ ਕੀ ਮਤਲਬ ਯਾਰ ਛੋਟੇ ਹੁੰਦੇ ਤੋਂ ਹੀ ਬਜ਼ੁਰਗਾਂ ਨੇ ਗੱਲ ਸਿਖਾਈ, ਪੁੱਤ ਜਿੱਥੇ ਵੀ ਤੁਹਾਨੂੰ ਲੱਗੇ ਕਿ ਇੱਥੇ ਨੇਕੀ ਹੋ ਸਕਦੀ ਉੱਥੇ ਕਰ ਦਿਓ, ਭਾਵੇਂ ਤੁਹਾਨੂੰ ਜਿੱਥੋਂ ਮਰਜ਼ੀ ਥਾਪੀ ਲੱਭ ਕੇ ਲਿਆਉਣੀ ਪਵੇ। ਸਹੀ ਉਹ ਮੈਂ ਲੈਣ ਦੀ ਠੀਕ ਹੈ ਜੀ। ਉਹਨੂੰ ਮੈਂ ਕਿਹਾ ਭਾਜੀ ਜਰਾ 2 ਮਿੰਟ ਅੱਖਾਂ ਬੰਦ ਕਰੋ, ਮੈਂ ਥੋੜਾ ਜਿਹਾ ਤੁਹਾਨੂੰ ਕਹਿੰਦਾ ਜੀ ਖੈਰ ਆ। ਮੈਂ ਕਿਹਾ ਜਰਾ ਤੁਸੀਂ ਰਿਲੈਕਸ ਹੋ, ਅੱਖਾਂ ਬੰਦ ਕਰੋ। ਉਹਨੇ ਅੱਖਾਂ ਬੰਦ ਕੀਤੀਆਂ ਨੇ। ਮੈਂ ਦੇਖਿਆ ਡਾਕਟਰ ਕੋਈ ਨਹੀਂ ਆ ਰਿਹਾ, ਸਾਰਿਆਂ ਦਾ ਧਿਆਨ ਉੱਧਰ ਆ। ਭਾਜੀ ਮੈਂ ਥਾਪੀ ਫੜ ਕੇ ਨਾ ਜਦੋਂ ਥੱਲੇ ਉਹਦੀ ਇੰਜ ਘੁਮਾ ਕੇ ਨਾ ਇੱਥੇ ਰੱਖ ਕੇ ਤੇ ਮੈਂ ਦੇਖਿਆ ਵੀ ਇਹਦਾ ਗੋਡਾ ਕਿੱਥੇ ਕਰਕੇ, ਕਿਉਂਕਿ ਬੰਦਾ ਨੇਕੀ ਕਰੇ ਤੇ ਫਿਰ ਪਿੱਛੇ ਨਾ ਹਟੇ। ਹਾਂ ਅੱਛੀ ਗੱਲ। ਭਾਜੀ ਲਿਆ ਕੇ ਜੋ ਮੈਂ ਤਾਣ ਉਹਦੇ ਗੋਡੇ ਤੇ ਮਾਰੀ ਆ, ਲੈ ਵੀ ਉਹਨੂੰ ਸਕੂਨ ਹੋ ਗਿਆ। ਉਹਦੀ ਆਵਾਜ਼ ਨਹੀਂ ਆਈ ਐਸਾ ਬੰਦੇ ਦੀ। ਲੈਂਦੇ ਸੀ ਉਹ ਜਿਹੜੀ ਇੰਜ ਲੱਤ ਸੀ ਨਾ ਉਹ ਇੰਜ ਹੋ ਗਈ। ਟਾਟਾ ਕਰ ਲੱਗ ਹਾਂ ਗੋਡੇ ਤੋਂ ਇੰਜ ਹੋ ਗਈ। ਮੈਂ ਸ਼ੁਕਰ ਅਦਾ ਕੀਤਾ। ਮੈਂ ਕਿਹਾ ਯਾਰ ਤੁਰੇ ਜਾਂਦੇ ਐਡਾ ਵੱਡਾ ਮੌਕਾ ਤੁਹਾਨੂੰ ਨੇਕੀ ਦਾ ਮਿਲ ਆਇਆ। ਮੈਂ ਕਿਸੇ ਦਾ ਹੋਰ ਦਾ ਪਤਾ ਲੈਣ ਸਾਂ, ਮੈਂ ਉਹਦੀ ਲੱਤ ਦੇਖੀ। ਮੈਂ ਕਿਹਾ ਮੈਨੂੰ ਮੇਰੀ ਮੁਕੱਦਰ ਖਿੱਚ ਕੇ ਲਿਆਏ। ਫਿਰ ਕਿ ਕਿਸੇ ਦਾ ਪਤਾ ਲੈਣਾ। ਉਸ ਤੋਂ ਬਾਅਦ ਮੈਂ ਬੰਦੇ ਨੂੰ ਦੇਖਿਆ ਤੇ ਉਹਦੀਆਂ ਮੈਂ 2 ਮਿੰਟ ਲਈ ਅੱਖਾਂ ਬੰਦ ਕਰਾਈਆਂ ਸੀ। ਉਹਨੂੰ ਮੈਂ ਉਸ ਤੋਂ ਬਾਅਦ 20 ਮਿੰਟ ਜਗਾਉਂਦਾ ਰਿਹਾ। ਉਹ ਐਸਾ ਸੁੱਤਾ। ਮੈਂ ਕਿਹਾ ਸ਼ੁਕਰ ਹੈ ਸਕੂਨ ਹੋ ਗਿਆ ਦੀ ਜਾਨ। ਉੱਠਿਆ ਹੀ ਨਹੀਂ, ਆਰਾਮ ਆ ਗਿਆ। ਆਰਾਮ ਆ ਗਿਆ। ਮੈਂ ਬਾਹਰ ਗਿਆ ਵਾਂ ਤੇ ਇੱਕ ਡਾਕਟਰ ਨੇ ਮੈਨੂੰ ਫੜ ਲਿਆ। ਉਹਨੇ ਕਿਹਾ ਯਾਰ ਲੱਤ ਇੰਜ ਸੀ, ਇੰਜ ਕਿੱਦਾਂ ਹੋਈ? ਤੁਸੀਂ ਕਹਿੰਦੇ ਮੂੰਹ ਤੋਂ ਹੋ ਗਿਆ। ਮੈਂ ਕਿਹਾ ਯਾਰ ਇਹ ਤਾਂ ਤੁਹਾਨੂੰ ਪਤਾ ਹੋਏਗਾ, ਤੁਸੀਂ ਬੰਨੀ ਸਹੀ ਬੰਨੀ ਨਹੀਂ ਤੁਸੀਂ। ਉਹਨੇ ਭਾਈ ਮੈਨੂੰ ਕਹਿੰਦਾ ਤੇਰਾ ਹੱਥ 'ਚ ਕੀ ਆ? ਮੈਂ ਇੰਜ ਕੀਤਾ ਤੇ ਥਾਪੀ। ਕਹਿੰਦਾ ਇਹ ਕੀ ਸੀ? ਮੈਂ ਕਿਹਾ ਮਸੀਹਾ।
ਠੀਕ ਮਸੀਹਾ ਇਲਾਜ ਵਾਸਤੇ। ਉਹਨੇ ਭਾਈ ਫੋਨ ਕੀਤਾ 15 ਤੇ, 4 ਬੰਦੇ ਆਏ ਨੇ, ਉਹਨਾਂ ਨੇ ਮੈਨੂੰ ਫੜਿਆ, ਬਾ ਕੇ ਲੈ ਗਏ ਨੇ, ਨਾਲੇ ਮੇਰੇ ਤੇ ਪਰਚਾ ਦੇ ਦਿੱਤਾ, ਨਾਲੇ ਮੁਕੱਦਮਾ ਕਰਤਾ ਤੇ ਨਾਲੇ ਜ਼ਲੀਲ ਕੀਤਾ। ਤੇ ਹੁਣ ਦੱਸ ਵੀ ਜ਼ਿੰਦਗੀ 'ਚ ਦੁਬਾਰਾ ਕਦੀ ਮੈਨੂੰ ਉਹ ਲੱਤ ਮਿਲੇ ਤਾਂ ਮੈਂ ਮਾਰਾਂਗਾ ਥਾਪੀ, ਮਾਰਾਂਗਾ ਥਾਪੀ ਲੱਭਣੀ ਜੀ। ਉਹ ਕਸਮੇ ਉਹ ਅਗਰ ਸਮਝ ਜਾਂਦੇ ਨਾ, ਹਾਏ ਹਾਏ ਮੈਂ ਉਹ ਹੋਰ ਵੀ ਮੈਂ 2-3 ਨਜ਼ਰ 'ਚ ਰੱਖੇ ਸੀ ਬਾਹਾਂ ਬੂਹਾਂ ਵਾਲੇ, ਛੱਡ ਕਰ ਲੇਕਿਨ ਉਹਨਾਂ ਨੇ ਨਹੀਂ, ਉਹਨਾਂ ਨੇ ਪਹਿਲੇ ਤੇ ਹੀ ਫੜ ਲਿਆ। ਪਹਿਲੇ ਤਾਂ ਹੀ ਨਥੀ ਕਰਾਤਾ ਪਹਿਲੀ ਨੇਕੀ ਪਹਿਲਾਂ ਹੀ ਖਾ। ਮੈਂ ਲੱਗ ਉਹਨਾਂ ਨੂੰ ਕਿਹਾ ਵੀ ਆ, ਮੈਂ ਕਿਹਾ ਦੇਖੋ ਮੇਰੀ ਗੱਲ ਸੁਣੋ, ਮੈਂ ਜਦੋਂ ਆਇਆ ਹਾਏ ਹਾਏ ਕਰ ਰਿਹਾ ਸੀ, ਹੁਣ ਦੇਖੋ ਆਵਾਜ਼ ਆ ਰਹੀ ਉਹਦੀ, ਸਾਇਲੈਂਟ ਸੀ। ਉਸਤਾਦ ਜੀ ਐਨਜੀ ਹੈ ਨਾ, ਮੈਨੂੰ ਇੱਕ ਗੱਲ ਯਾਦ ਆ ਗਈ। ਇੰਜ ਹੀ ਭੁੱਲ ਜਾ। ਉਸਤਾਦ ਜੀ ਕੀ ਯਾਦ ਕਰਾਤਾ ਯਾਰ, ਭਲਾਈ ਦਾ ਨਹੀਂ ਜ਼ਮਾਨਾ ਫਰੀਦ ਹੈਗਾ। ਓਏ ਹੋਏ ਹੋਏ ਓਏ ਹੋਏ ਮੈਂ ਹਿਸਾਬ ਲਾਇਆ ਉਸਤਾਦ ਜੀ ਤੁਸੀਂ ਬਚਪਨ ਤੋਂ ਹੀ ਨੇਕ ਰਹੇ ਹੋ। ਮੈਂ ਯਾਰ ਬਹੁਤ, ਕਹਿੰਦੇ ਨੇ ਸਿਆਣੇ ਕਹਿੰਦੇ ਨੇਕੀ ਕਰ ਐਲਾਨ ਕਰਵਾ, ਹਾਂ ਨੇਕੀ ਕਰ ਐਲਾਨ ਕਰਾ, ਐਲਾਨ ਕਰਾ। ਸਹੀ ਗੱਲ। ਨੇਕੀ ਕਰ ਫੇਸਬੁੱਕ पे डाल। ਹਾਂ ਭਾਜੀ ਸਿਆਣੇ ਕਹਿੰਦੇ ਨੇ ਇੱਕ ਹੱਥ ਦਵੋ ਤੇ ਮਹੱਲੇ 'ਚ ਜਿੰਨੇ ਬੰਦਿਆਂ ਦੇ ਹੱਥ ਹੈ ਨਾ, ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ, ਓਏ ਓਏ ਹੱਥੋਂ ਹੱਥ ਗੱਲ ਲੱਗੇ। ਸਹੀ ਗੱਲ ਸਹੀ ਠੀਕ ਹੈ। ਮੈਂ ਹੁਣ ਤੈਨੂੰ ਦੱਸਦਾ, ਲੈ ਫਰੀਦ ਤੂੰ ਆਪਣੇ ਜੁੱਤੀਆਂ ਮਾਰੇਗਾ ਸਿਰ 'ਚ ਕਿ ਕੀ ਜ਼ਮਾਨੇ ਦੇ ਵਿੱਚ ਬਗੈਰਤੀ ਫੈਲੀ ਪਈ, ਕੀ ਮੁਨਾਫਕਤ ਕਿੱਥੇ ਗਈ ਆ। ਉਹ ਲੋਕੀ ਇਹ ਨਹੀਂ ਵੇਖਦੇ ਅਸੀਂ ਕਿਸ ਬੰਦੇ ਨੂੰ ਬੁਰਾ ਭਲਾ ਕਹਿ ਰਹੇ ਆ। ਬਈ ਤੁਰਿਆ ਜਾ ਰਿਹਾ ਰੋਡ ਦੇ ਵਿੱਚ ਐਕਸੀਡੈਂਟ ਹੋਇਆ, ਮੇਰੇ ਸਾਹਮਣੇ ਬੰਦਾ ਤੜਫ ਰਿਹਾ, ਪਾਣੀ ਪਿਆ ਦਿਓ, ਪਾਣੀ ਪਿਆ ਦਿਓ। ਓਏ ਮੈਂ ਕਿਹਾ ਇੱਕ ਬੰਦਾ ਪਾਣੀ ਲੈ ਕੇ ਆਇਆ ਵਾ, ਮੈਂ ਥਾੜ ਉਹਦੇ ਚਪੇੜ ਕਿੱਕ ਮਾਰੀ ਗਲਾਸ ਨੂੰ ਰੋੜਦੀ। ਮੈਂ ਕਿਹਾ ਬਚਾਉਣਾ ਹੀ ਉਹਨੂੰ, ਪਾਗਲ ਆ ਤੂੰ। ਸਹੀ ਗੱਲ। ਫਿਰ ਨਹੀਂ ਉਹ ਇੱਕ ਹੋਰ ਇੱਧਰੋਂ ਮੈਂ ਭਾਈ ਰੋਕ ਲਿਆ, ਮੈਂ ਕਿਹਾ ਕੋਈ ਬਗੈਰਤ, ਕੋਈ ਇਹ ਬਗੈਰਤੀ ਦੇਖੋ ਤੁਸੀਂ ਕੰਜਰੋ, ਕੋਈ ਦੇਖੋ ਕੋਈ ਤੁਸੀਂ ਵੀ ਕੋਈ ਪਾਣੀ ਲੈ ਕੇ ਆਈ ਜਾ ਰਿਹਾ, ਕੋਈ ਬੋਤਲ ਲੈ ਕੇ ਆਈ ਜਾ ਰਿਹਾ, ਕੋਈ 1 ਤੇ ਕੋਈ ਨਹੀਂ ਕਰੀ ਜਾਂਦਾ, ਮਰਨਾ ਭੁੱਲਿਆ ਤੁਹਾਨੂੰ। ਹਾਂ ਭਾਜੀ ਚੁੱਪ ਹੋ ਜਾਓ, ਮੈਂ ਕਿਹਾ ਪਰੇ ਹੋ ਜਾਓ ਇੱਥੋਂ। ਹਾਂ ਉਹ ਡਿੱਗਿਆ ਮਰਿਆ ਵਿਚਾਰਾ ਮੇਰੇ ਸਾਹਮਣੇ। ਠੀਕ ਹੈ ਜੀ, ਮੈਂ ਕਿਹਾ ਯਾਰ ਸ਼ੁਕਰ ਹੈ, ਮੈਂ ਕਿਹਾ ਥੋੜੀ ਦੇਰ ਮੈਂ ਕਹਿੰਦੇ ਹੁਣੇ ਠੀਕ ਹੋ ਜਾਣਾ, ਮੈਨੂੰ ਕੁਛ ਨਾ ਪਿਆਇਓ, ਕੁਛ ਨਾ ਪਿਆਇਓ। ਮੈਂ ਕਹਿੰਦਾ ਤੇ ਉੱਠ ਪੈਣਾ ਇਹਨੇ, ਹਾਂ ਕਸਮੇ। ਉਹ ਥੋੜੀ ਮੈਂ ਕਿਹਾ, ਉਹਨਾਂ ਨੇ ਕਿਹਾ ਭਾਈ 2 4 5 10 15 20 ਮਿੰਟ ਲੰਘੇ ਆ, ਸਕੂਨ ਹੋ ਗਿਆ, ਲੰਮੇ ਪੈ ਗਿਆ ਆਰਾਮ ਨਾਲ, ਚੁੱਪ ਅੱਖਾਂ ਨੇ ਬੰਦ ਕਰ ਲਈਆਂ। ਹੁਣ ਦੀ ਜਿਹੜੀ ਉਹ ਲਹਿਰ ਵੱਧਦੀ ਗਈ ਹੁਣ। ਹਾਂ ਉਹ ਬਿਲਕੁਲ ਉਹ ਮਰਨ ਦਿੱਤਾ ਉਹਨੂੰ ਉੱਥੇ। ਮੈਂ ਕਿਹਾ ਹੁਣ ਦੱਸੋ, ਮੈਂ ਕਿਹਾ ਦੇਖੋ ਹੁਣ ਆਵਾਜ਼ ਆ ਰਹੀ, ਆਰਾਮ ਨਾਲ ਪਿਆ, ਤੁਸੀਂ ਪਾਣੀ ਪਿਆ ਦੇ, ਉਹਨੇ ਉੱਠ ਕੇ ਖਲੋ ਜਾਣਾ। ਹਾਏ ਹੋਰ ਹਾਏ ਹਾਏ ਕਰ ਰਹੀ ਸੀ। ਬੜੀ ਗੱਲ ਹੈ ਜੀ ਭਾਈ ਫੁੱਲ ਗਰਮੀ ਪੈ ਰਹੀ ਹੈ ਵੀ ਭਾਈ ਮੈਂ ਬੱਸ ਸਟਾਪ ਤੇ ਖੜਾ ਹਾਂ, ਫੁੱਲ ਗਰਮੀ ਪੈਣ ਡਈ। ਮੈਂ ਸੱਜੇ ਪਾਸੇ ਦੇਖਦੇ ਇੱਕ ਬਜ਼ੁਰਗ ਨਾ ਬੋਰਡ ਦੇ ਥੱਲੇ ਖਲੋਤੇ ਬੱਸ ਦਾ ਇੰਤਜ਼ਾਰ ਕਰ ਰਹੇ। ਬੋਰਡ ਮਤਲਬ ਦਰਖਤ ਅੱਛਾ ਛਾਂ ਤੇ, ਛਾਂ ਦੇ ਥੱਲੇ ਖਲੋਤੇ। ਮੈਂ ਉਹਨਾਂ ਨੂੰ ਕਲਾਵਾ ਭਰਿਆ ਜੀ, ਕਲਾਵਾ ਭਰ ਕੇ ਮੈਂ ਉਹਨਾਂ ਨੂੰ ਵੀ ਧੁੱਪੇ ਬਾਤਾ। ਛਾਂ ਵਿੱਚ ਝੋਕੇ। ਹਾਂ ਛਾਂ ਵਿੱਚ ਦਰਖਤ ਵੜ ਦਿੰਦਾ। ਉਹ ਆ ਵੀ ਤੇਰੀ ਗੱਲ ਦਰਖਤ ਵੱਢ ਦਿੰਦਾ, ਦਰਖਤ ਵੱਢ ਦਿੰਦਾ। ਪਰ ਨੇਕੀ ਕਰਨੀ ਸੋਹਣੀ ਸਾਹਿਬ, ਫਿਰ ਇਹ ਨਹੀਂ ਵੇਖੀਦਾ ਵੀ ਉੱਤੇ ਖਰਚਾ ਹੋਣਾ ਸੀ। ਦਰਖਤ ਕਿੱਦਾਂ ਵੜਦਾ, ਨੌਕਰ ਕੱਟੇ ਸੀ ਉਹਨੂੰ। ਮੈਂ ਦਰਖਤ ਵੜ ਦੇਣਾ ਸੀ, ਮੇਰਾ ਮੋਬਾਈਲ ਖਰਾਬ ਸੀ। ਹਾਂ ਇਹ ਵੀ ਗੱਲ ਠੀਕ। ਅੱਛਾ ਮੈਂ ਬਜ਼ੁਰਗਾਂ ਨੂੰ ਧੁੱਪੇ ਭਾਇਆ ਵਾ, 10 ਮਿੰਟ ਬਾਅਦ ਭਾਈ ਉਹਨਾਂ ਨੂੰ ਗਸ਼ ਪੈ ਗਈ ਗਰਮੀ। ਉਹ ਹਾਲ ਜਦੋਂ ਗਸ਼ ਪੈ ਗਈ ਤੇ ਉੱਥੇ ਭਾਈ ਰਾਜੇ ਇਕੱਠੇ ਹੋ ਗਏ, ਨਾਲ ਰਸ਼ ਪੈ ਗਿਆ। ਰਸ਼ ਪੈ ਗਿਆ। ਤੇ ਨਾਲ ਇੱਕ ਗਡੇਰੀਆਂ ਵਾਲਾ ਸੀ, ਉਹ ਮੈਨੂੰ ਦੇਖਣ ਡਿਆ ਸੀ। ਹਾਂ ਉਹਨੇ ਆ ਕੇ ਲੋਕਾਂ ਨੂੰ ਦੱਸਿਆ ਕਿ ਜੀ ਇਸ ਬਾਬੇ ਨੂੰ ਧੁੱਪੇ ਇਹ ਮੁੰਡੇ ਨੇ ਭਾਇਆ, ਛਾਵੇਂ ਉਹ ਧੁੱਪੇ ਇਹਨੇ ਭਾਇਆ। ਹਾਂ ਪਰ ਜੀ ਉਹ ਮੈਨੂੰ ਕੁੱਟਣ ਲੱਗ। ਓਏ ਓਏ ਹੋਏ, ਕੀ ਤਰ੍ਹਾਂ ਦਿਲ ਤੁਸੀਂ ਟੁੱਟਾ ਹੋਏਗਾ ਦੇਖੋ, ਇਹ ਮੈਂ ਸੋਚਾਂਗਾ ਅੱਜ ਤੋਂ ਬਾਅਦ ਵੀ ਕਦੀ ਇਦਾਂ ਦਾ ਕੰਮ ਤੇਰਾ, ਦਿਲ ਕਿੱਦਾਂ ਟੁੱਟਾ ਹੋਏਗਾ, ਤੇਰੇ ਅੱਥਰੂ ਨਿਕਲ ਆਏ ਹੋਣੇ। ਉਸ ਤੋਂ ਬਾਅਦ ਮੈਂ ਸੋਚ ਲਾ, ਮੈਂ ਕਿਹਾ ਜੀ ਅੱਜ ਤੋਂ ਬਾਅਦ ਨੇਕੀ ਖਤਮ। ਮੈਂ ਉੱਥੋਂ ਭਾਜੀ ਸਟਾਫ ਤੇ ਬੈਠਾ, ਹਾਂ ਮੈਂ ਬਾਈਪਾਸ ਤੇ ਉਤਰਿਆ ਜਾ ਕੇ, ਲੇਕਿਨ ਉਤਰਦੇ ਸਾਰੀ ਭਾਜੀ ਇੱਕ ਨਲਕਾ ਲੱਗਾ ਸੀ, ਉੱਥੋਂ ਮੈਂ ਪਾਣੀ ਪੀਣ ਡਿਆ, ਸ਼ੁਰੂ ਹੋ ਗਿਆ ਕੰਮ। ਤੇ ਬੰਦਾ ਭਾਜੀ ਸਾਹਮਣੇ ਤੜਫਣ ਡਿਆ, ਅੱਛਾ ਉਹਦੇ ਕੋਲ ਤੁਰ ਨਹੀਂ ਹੋ ਰਿਹਾ। ਕਹਿੰਦਾ ਮੈਨੂੰ ਵੀ ਪਾਣੀ ਪਿਲਾ। ਮੈਂ ਕਿਹਾ ਇੱਥੇ ਬਹਿ, ਪਾਣੀ ਤੇਲੀ ਮੈਂ ਲੈ ਕੇ ਆਇਆ। ਭਾਜੀ ਉੱਥੇ ਇੱਕ ਰਕਸ਼ਾ ਹੁੰਦੇ ਸੀ, ਉਹ 'ਚ ਬੈਠਾ ਮੈਂ ਸ਼ਾਹਕੋਟ ਨਿਕਲ ਗਿਆ। ਭਾਜੀ ਮੇਰਾ ਇੱਕ ਦੋਸਤ ਦੇ ਘਰ ਚਲਾ ਗਿਆ, ਉਹਦੇ ਘਰ ਯਾਰ ਫੈਸਲਾ ਗੱਲ ਸੁਣੀ, ਮੈਂ ਨਾਜ਼ਰੀਨ ਮੈਂ ਆਇਆ ਜ਼ਰਾ 1 ਮਿੰਟ। ਉਹਦੇ ਘਰ ਫਰਿੱਜ ਸੀ ਚੌਰੀ। ਮੈਂ ਕਹਿ ਰਿਹਾ ਲਈ ਮੈਂ ਠੰਡਾ ਪਾਣੀ ਲਈ ਜਾਣਾ। ਮੈਂ ਕਿਹਾ ਮੈਂ ਯਾਰ ਉੱਥੇ ਇੱਕ ਬਜ਼ੁਰਗ ਤੜਫਣ ਡਿਆ ਵਾ ਫੈਸਲਾਬਾਦ, ਤੇ ਇੱਕ ਬਰਫ਼ ਦਾ ਕੌਲਾ ਦੇ, ਉਹਨੂੰ ਮੈਂ ਠੰਡਾ ਪਾਣੀ ਪਿਆਉਣਾ। ਫਰੀਦ ਸਾਹਿਬ ਉਹ ਮੈਨੂੰ ਬਰਫ਼ ਦਾ ਕੌਲਾ ਦਿੱਤਾ ਭਾਈ, ਉਹਦੀ ਲਾਈਟ ਬੰਦ। ਕਹਿੰਦਾ ਕੱਲਾ ਕੌਲਾ ਹੀ ਹੈ। ਮੈਂ ਕਿਹਾ ਤੂੰ ਘਬਰਾ ਨਾ। ਸੁਣ ਕੇ ਆਈ ਹੈ ਫਰੀਦ ਸਾਹਿਬ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਘਬਰਾ ਨਾ, ਤੂੰ ਮੈਨੂੰ ਕੱਲਾ ਕੌਲਾ ਹੀ ਦੇ ਦੇ। ਖਾਲੀ ਕੌਲਾ ਲੈ ਕੇ ਮੈਂ ਭਾਈ ਨਹਿਰ ਤੇ ਚਲਾ ਗਿਆ। ਮੈਂ ਨਹਿਰ ਤੇ ਹੀ ਉਹ ਪਾਣੀ ਲੈਣ ਗਿਆ ਤੇ ਅੱਗੋਂ ਨਹਿਰ ਸੁੱਕੀ। ਬੇਟਾ ਜੀ ਨਹਿਰ ਸੁੱਕੀ ਸੀ, ਉੱਥੇ ਇੱਕ ਬੰਦੇ ਨੇ ਕੱਛੇ ਲਾਏ ਸੀ ਨਹਿਰ ਤੇ। ਅੱਛਾ ਨਹਿਰ ਤੋਂ ਕੱਛੇ ਵੇਚਣ ਡਿਆ, ਉਹਨੇ ਮੈਨੂੰ ਕੱਲਾ ਕੌਲਾ ਦੇ ਦਿੱਤਾ ਖਾਲੀ। ਮੈਂ ਭਾਈ ਕੌਲਾ ਲੈ ਕੇ ਨਹਿਰ ਤੇ ਗਿਆ। ਜਦੋਂ ਮੈਂ ਨਹਿਰ ਤੇ ਗਿਆ ਪਾਣੀ ਭਰਨ ਲੱਗਾ, ਨਹਿਰ ਵੀ ਸੁੱਕੀ। ਨਹਿਰ ਤੇ ਇੱਕ ਬੰਦਾ ਕੱਛੇ ਵੇਚਣ ਡਿਆ ਸੀ। ਅੱਛਾ ਮੈਨੂੰ ਕਿਹਾ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਕੱਛੇ ਵੇਚ ਰਿਹਾ। ਅੱਛਾ ਮੈਂ ਕਿਹਾ ਮੇਰੇ ਨਾਮ ਦਾ ਕੋਈ ਕੱਛਾ ਦੇ। ਅੱਛਾ ਉਹਨੇ ਕੱਛਾ ਕੱਢਿਆ ਮੇਰੇ ਨਾਮ ਦਾ। ਮੈਂ ਕੱਛਾ ਪਾ ਕੇ ਉਹਨੂੰ ਕਿਹਾ ਪਾਣੀ ਵਾਲੀ ਬੋਤਲ ਹੈ? ਕਹਿੰਦਾ ਹੈਗੀ ਹੈ। ਭਾਈ ਬੋਤਲ ਵੀ ਪਾਣੀ ਵਾਲੀ ਖਾਲੀ।
ਉਸ ਤੋਂ ਬਾਅਦ ਨਾਜ਼ਰੀਨ ਹੋਇਆ ਕਿ ਉਹਨੂੰ ਮੈਂ ਕਿਹਾ ਮੈਨੂੰ ਪਾਣੀ ਚਾਹੀਦਾ, ਕਹਿੰਦਾ ਇੱਥੋਂ ਚੱਲ ਜਾ ਸਿਰਫ 150 ਕਿਲੋਮੀਟਰ ਦੂਰ ਨਾ ਇੱਕ ਲਾਲ ਪੰਪ ਲੱਗਾ, ਉਹਦਾ ਪਾਣੀ ਬਹੁਤ ਅੱਛਾ ਵਾ। ਮੈਂ ਜੀ ਉੱਥੋਂ ਭਾਈ ਰਕਸ਼ਾ ਕਰਾਇਆ, ਮੈਂ ਉੱਥੇ ਨਿਕਲ ਗਿਆ। ਉੱਥੇ ਜਾਣ ਤੋਂ ਬਾਅਦ ਅੱਗੇ ਭਾਈ ਲੜਾਈ ਹੋਣ ਡਈ ਸੀ। ਮੈਂ ਲੜਾਈ ਦੇ ਵਿੱਚ ਖਲੋਤਾ, ਇੱਕ ਬੰਦੇ ਨੇ ਡਾਂਗ ਮਾਰਤੀ ਦੂਸਰੇ ਬੰਦੇ ਦੇ, ਉਹਦੇ ਖੂਨ ਨਿਕਲਿਆ। ਜਦੋਂ ਉਹਦੇ ਖੂਨ ਨਿਕਲਿਆ ਉੱਥੇ ਭਾਈ ਪੁਲਿਸ ਆ ਗਈ, ਪੁਲਿਸ ਡਾਲਾ ਲੈ ਆਈ। ਡਾਲੇ ਦੇ ਵਿੱਚ ਉਹਨਾਂ ਨੇ ਮੈਨੂੰ ਵੀ ਬਹਾ ਲਿਆ। ਓਏ ਉਹ ਲਾਈਟਾਂ ਚਲਾ ਦਿਓ, ਓਏ ਉਹ ਖੁਦਾ ਦਿਓ, ਉਹ ਲਾਈਟ ਚਲਾ ਦਿਓ ਮੈਨੂੰ, ਉਹ ਤੁਹਾਡੀ ਮਿਹਰਬਾਨੀ, ਮੈਨੂੰ ਡਰ ਲੱਗਣ ਡਿਆ ਈ, ਉਹ ਲਾਈਟਾਂ ਚਲਾ ਦਿਓ ਓਏ।